ਕੈਨੇਡਾ ਦੇ ਵਿੱਚ ਜਿਹੜਾ G7 ਸਿਖਰ ਸੰਮੇਲਨ ਤੋਂ ਪਹਿਲਾਂ ਖਾਲਿਸਤਾਨੀ ਸਮਰਥਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਪ੍ਰਦਰਸ਼ਨ ਕੀਤਾ। ਉਹਦੇ ਬਾਰੇ ਇਸ ਹਰਦੀਪ ਸਿੰਘ ਪੁਰੀ ਨੇ ਇਹ ਨਿਖੇਧੀ ਕਰਦਿਆਂ ਹੋਇਆਂ ਆਖਿਆ ਵਾ ਵੀ ਇਹ ਜਿਹੜੇ ਉੱਥੇ ਸਿੱਖ ਪਹੁੰਚੇ ਸੀਗੇ ਇਹ ਤਾਂ ਜੀ ਪਾਕਿਸਤਾਨ ਤੋਂ ਫੰਡਿੰਗ ਲੈਂਦੇ ਆ। ਇਹਨਾਂ ਬਿਆਨਾਂ ਦੇ ਰਾਹੀਂ ਲੋਕਾਂ ਨੂੰ ਭੜਕਾਉਣ ਦੇ ਲਈ ਗੱਲ ਕਹੀ ਜਾ ਰਹੀ ਆ ਵੀ ਜੀ ਇਹ ਬੱਚਿਆਂ ਦੀ ਵਰਤੋਂ ਕੀਤੀ ਗਈ ਆ। ਕਹਿੰਦੇ ਕੈਨੇਡਾ ਚ ਛੋਟੇ ਬੱਚੇ ਗਏ ਆ ਜੀ, ਇਹ ਬੜਾ ਮਾੜਾ ਕੰਮ ਹੋ ਗਿਆ ਜੀ, ਇਹ ਤਾਂ ਜੀ ਬਹੁਤ ਹੀ ਜ਼ਿਆਦਾ ਔਖਾ ਹੋ। ਹੁਣ ਇੱਕ ਪਾਸੇ ਤਾਂ ਇਹ ਜਿਹੜੇ ਸਿੱਖ ਲੀਡਰ ਨੇ ਆਪਦੇ ਆਪ ਨੂੰ ਸਮਝਦੇ, ਅਸਲ ਵਿੱਚ ਤਾਂ ਇਹ ਭਾਰਤੀ ਨਿਜ਼ਾਮ ਦੇ ਹੱਥ ਠੋਕੇ ਨੇ ਤੇ ਇਹਨਾਂ ਦਾ ਕੰਮ ਇਹੀ ਆ ਵੀ ਸਿੱਖਾਂ ਨੂੰ ਗੁਲਾਮ ਰੱਖਣ ਦੇ ਵਿੱਚ ਇੰਡੀਆ ਦੀ ਮਦਦ ਕਿਵੇਂ ਕਰੀਏ। ਇਹ ਜਿਹੜੇ ਲੀਡਰ ਨੇ ਆਰਪੀ ਸਿੰਘ, ਹਰਦੀਪ ਪੁਰੀ, ਚਲੋ ਆਪਾਂ ਇਹਨੂੰ ਵੀ ਲੀਡਰ ਕਹਿ ਲੈਨੇ ਆ, ਵਿਚਾਰੇ ਸਰਚਾਂਦ ਸਿੰਘ ਖਿਆਲੇ ਨੂੰ, ਇਹਨਾਂ ਵਾਲੇ ਰਾਹ ਤੇ ਬੀਜੇਪੀ ਨਾਲ ਜਾਂ ਰਾਸ਼ਟਰਵਾਦ ਨਾਲ ਖੜਨ ਵਾਲੇ ਹੋਰ ਬਹੁਤ ਸਾਰੇ ਨੇ। ਔਰ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਵੀ ਪੂਰਾ ਗੱਜ ਵੱਜ ਕੇ ਇਸ ਪਾਸੇ ਖੜੇ ਨੇ। ਕਈ ਬੰਦੇ ਆਪਣੀ ਹੋਣ ਵਾਲੀ ਸਥਿਤੀ ਨੂੰ ਜਸਟੀਫਾਈ ਕਰਦਿਆਂ ਆਪਣੀ ਪਹਿਲੋਂ ਵਾਲੀ ਪੋਜੀਸ਼ਨ ਦੇ ਬਿਲਕੁਲ ਉਲਟ ਭੁਗਤਣ ਤੱਕ ਜਾ ਰਹੇ। ਸਟੇਟ ਕੋਈ ਕਸਰ ਨਹੀਂ ਛੱਡਦੀ ਹੁੰਦੀ, ਇਹ ਤਾਂ ਆਪਾਂ ਨੂੰ ਪਤਾ ਹੀ ਹੈ, ਪਰ ਜਿਹੜੀ ਸਟੇਟ ਦੇ ਏਜੰਡੇ ਨੂੰ ਸਮਝਦੇ ਹੁੰਦੇ ਆ ਲੋਕ ਵੀ ਅਸੀਂ ਬੜੇ ਅਕਲ ਵਾਲੇ ਆ, ਅਸੀਂ ਬਾਬਾ ਜਰਨੈਲ ਸਿੰਘ ਜੀ ਦਾ ਗੋਦ ਦਾ ਨਿੱਘ ਮਾਣਿਆ ਹੋਇਆ, ਜਾਂ ਜਿਹੜੇ ਕਹਿੰਦੇ ਆ ਅਸੀਂ ਮਹਿਤਿਓਂ ਟਕਸਾਲ ਦੇ ਜੇ ਮੁਖੀ ਤੱਕ ਵੀ ਉਸੇ ਰਾਹ 'ਚ ਉਸੇ ਟ੍ਰੈਪ 'ਚ ਫਸਦੇ ਦੇਖੀਏ ਤਾਂ ਕਿਹੜੇ ਖੂਹ 'ਚ ਡਿੱਗੀਏ ਜੀ। ਆਰਪੀ ਸਿੰਘ ਜਿਹੜਾ ਸ਼ੁਰੂ ਤੋਂ ਹੀ ਬੀਜੇਪੀ ਦੇ ਨਾਲ ਜੁੜਿਆ ਹੋਇਆ, ਉਹ ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ਜਫਾ ਨਾ ਭੇਜੇ ਜਾਣ ਮੌਕੇ ਉਹਨੂੰ ਲੱਗਦਾ ਵੀ ਜਿਵੇਂ ਅੰਤਰਰਾਸ਼ਟਰਵਾਦ ਨਹੀਂ ਹੁੰਦਾ, ਇੱਕ ਅੰਤਰਰਾਸ਼ਟਰਵਾਦ। ਬੀਜੇਪੀ ਨੂੰ ਇਹ ਦਿਖਾਉਣਾ ਕਿ ਸਿੱਖ ਦੇਖੋ ਜੀ ਭਾਰਤ ਨਾਲ ਡਟੇ ਖੜੇ। ਬੜੀ ਤਕਲੀਫ ਆ ਇੰਡੀਆ ਨੂੰ ਕਿ ਜੰਗੀ ਮਾਹੌਲ ਦੇ ਵਿੱਚ ਸਿੱਖ ਜਿਹੜਾ ਪੰਜਾਬ ਜਿਹੜਾ ਉਹ ਇਹ ਕਹਿੰਦਾ ਰਿਹਾ ਕਿ ਇੱਥੇ ਜੰਗ ਨਾ ਲੜੋ। ਤੇ ਅੱਜ ਜਦੋਂ ਇਹ ਇੱਕ ਬਹਾਨਾ ਮਿਲਿਆ ਕਿ ਦੇਖੋ ਜੀ ਜਥਾ ਤਾਂ ਵੈਸੇ ਨਹੀਂ ਗਿਆ, ਜਥਾ ਤਾਂ ਇਸ ਕਰਕੇ ਨਹੀਂ ਜਾ ਸਕਦਾ ਵੀ ਇੰਡੀਆ ਤੇ ਪਾਕਿਸਤਾਨ ਦੇ ਵਿਚਾਲੇ ਰਿਲੇਸ਼ਨ ਵਿਗੜੇ ਹੋਏ, ਤੇ ਇਹਨੇ ਉਹਨੂੰ ਬਣਾਤਾ ਕਿ ਬੜੀ ਵੱਡੀ ਵਧੀਆ ਗੱਲ ਆ ਜੀ, ਸ਼੍ਰੋਮਣੀ ਕਮੇਟੀ ਨੇ ਇਨਕਾਰ ਕਰਤਾ ਤੇ ਇਹ ਤਾਂ ਜੀ ਨੇਸ਼ਨ ਕਮਜ਼ ਫਸਟ। ਸਾਡੇ ਲਈ, ਸਾਡੇ ਕੌਮ ਦੇ, ਸਾਡੇ ਪੰਥ ਦੇ, ਸਾਡੀ ਧਿਰ ਦੇ ਹਿੱਤ ਪਿਆਰੇ, ਦੇਸ਼ ਦੂਸ਼ ਕੋਈ ਪਿਆਰਾ ਪੂਰਾ ਨਹੀਂ ਸਾਡੇ ਲਈ। ਇਹ ਗੱਲ ਅੱਜ ਤੋਂ ਨਹੀਂ, ਇਹ ਸਦੀਆਂ ਤੋਂ ਚੱਲੀ ਆਉਂਦੀ। ਦੇਸ਼ ਤਾਂ ਸਾਡੇ ਲਈ ਤਾਂ ਅਰਥ ਕੋਈ ਰੱਖਦਾ ਕਿਉਂਕਿ ਇੱਥੇ ਸਾਡਾ ਪੰਥ ਵੱਸਦਾ। ਹੁਣ ਪੰਥ ਜਿਹੜਾ ਹੈ ਉਹਨੂੰ ਤਰਜੀਹ ਦੇਣ ਦੀ ਥਾਂ ਜਦੋਂ ਆਹ ਮੱਤਾਂ ਦਿੱਤੀਆਂ ਜਾਣ ਜਾਂ ਜਿਹੜੇ ਗੁਲਾਮ ਮਾਨਸਿਕਤਾ ਵਾਲੇ ਕਹਿਣ ਕਿ ਸਾਡੇ ਲਈ ਦੇਸ਼ ਨੇ ਤਾਂ ਸਾਡੇ ਗਲਾਂ 'ਚ ਟਾਇਰ ਪਾਏ ਨੇ, ਦੇਸ਼ ਨੇ ਤਾਂ ਸਾਡੇ ਦਰਬਾਰ ਸਾਹਿਬ ਦੇ ਉੱਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ। 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੀ ਕੌਮ ਗੁਲਾਮ ਆ ਤੇ ਗੁਲਾਮ ਕੌਮ ਨੂੰ ਹਮੇਸ਼ਾ ਹੀ ਕਹਾੜੇ ਦੇ ਦਸਤਾ ਜਿਹੜਾ ਬਣ ਸਕਦੀ ਲੀਡਰਸ਼ਿਪ ਹੁੰਦੀ ਹੈ ਉਹਦਾ ਪਤਾ ਹੋਣਾ ਚਾਹੀਦਾ। ਵੈਸੇ ਤਾਂ ਇਸ ਮੌਕੇ ਬਹੁਤ ਵੱਡੇ ਪੱਧਰ ਤੇ ਜਾਗਰਤੀ ਆ ਚੁੱਕੀ ਆ, ਪਰ ਕਈ ਘਟਨਾਵਾਂ ਦੇ ਬਹਾਨੇ ਜਦੋਂ ਉਹ ਗੱਲ ਦੱਸੀ ਜਾਏ, ਸਮਝਾਈ ਜਾਏ ਤਾਂ ਹੋਰ ਜ਼ਿਆਦਾ ਚੰਗਾ ਲੱਗਦਾ। ਸੋ ਅੱਜ ਇੱਕ ਬਿਆਨ ਜਿਹੜਾ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਦਿੱਤਾ ਕਿ ਕੈਨੇਡਾ ਦੇ ਵਿੱਚ ਜਿਹੜਾ G7 ਸਿਖਰ ਸੰਮੇਲਨ ਤੋਂ ਪਹਿਲਾਂ ਖਾਲਿਸਤਾਨੀ ਸਮਰਥਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਪ੍ਰਦਰਸ਼ਨ ਕੀਤਾ। ਉਹਦੇ ਬਾਰੇ ਇਸ ਹਰਦੀਪ ਸਿੰਘ ਪੁਰੀ ਨੇ ਇਹ ਨਿਖੇਧੀ ਕਰਦਿਆਂ ਹੋਇਆਂ ਆਖਿਆ ਵਾ ਵੀ ਇਹ ਜਿਹੜੇ ਉੱਥੇ ਸਿੱਖ ਪਹੁੰਚੇ ਸੀਗੇ ਇਹ ਤਾਂ ਜੀ ਪਾਕਿਸਤਾਨ ਤੋਂ ਫੰਡਿੰਗ ਲੈਂਦੇ ਆ ਤੇ ਇਹ ਲੋਕ ਪਹਾੜੇ ਦੇ ਟੱਟੂ ਨੇ, ਇਹਨਾਂ ਨੂੰ ਗੰਭੀਰਤਾ ਨਾਲ ਨਾ ਲਓ, ਤੇ ਹੋਰ ਕਾਫੀ ਜ਼ਿਆਦਾ ਇਹਨੇ ਕਮਲ ਕੁੱਟਿਆ। ਇਸੇ ਤਰੀਕੇ ਦੇ ਹੋਰ ਕਈ ਆਗੂ ਸਾਡੇ ਧਿਆਨ ਵਿੱਚ ਨੇ ਜਿਹੜੇ ਇਸ ਤਰ੍ਹਾਂ ਕਮਲ ਕੁੱਟਦੇ ਰਹਿੰਦੇ ਆ। ਇੱਕ ਨਵਾਂ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਜਦੋਂ ਨਵੀਂ ਬਹੂ ਹੁੰਦੀ ਆ ਦੂਰ ਤੱਕ ਝਾੜੂ ਮਾਰ ਕੇ ਆਉਂਦੀ ਆ, ਉਵੇਂ ਦਾ ਹਿਸਾਬ ਕਿਤਾਬ ਇੱਕ ਆਗੂ ਦਾ ਇੱਥੇ ਹੈਗਾ ਸਰਚਾਂਦ ਸਿੰਘ ਦਾ।
ਉਹ ਵੀ ਕੋਈ ਮੌਕਾ ਜਿਹੜਾ ਬੀਜੇਪੀ ਦੀ ਨਜ਼ਰ 'ਚ ਆਉਣ ਦਾ ਵੀ, ਜਿਹਦੇ ਨਾਲ ਮੈਂ ਉਹਦੀ ਨਜ਼ਰ 'ਚ ਆਜਮਾ ਕੇ ਦੇਖੋ ਜੀ ਮੈਂ ਬੜਾ ਕੰਮ ਕਰਦਾ, ਉਹ ਵੀ ਕੋਈ ਮੌਕਾ ਜਿਹੜਾ ਉਹ ਖੰਝਾਉਂਦਾ ਨਹੀਂ ਹੈ। ਸੋ ਉਹਨੇ ਵੀ ਇਸੇ ਤਰੀਕੇ ਨਾਲ ਕਈ ਬਿਆਨ ਬੂੰਝੇ ਦੇ ਕੇ ਕਮਲ ਕੁੱਟਿਆ, ਤੇ ਖਾਸ ਤੌਰ ਦੇ ਉੱਤੇ ਜਿਹੜਾ ਇਹਨਾਂ ਬਿਆਨਾਂ ਦੇ ਰਾਹੀਂ ਲੋਕਾਂ ਨੂੰ ਭੜਕਾਉਣ ਦੇ ਲਈ ਗੱਲ ਕਹੀ ਜਾ ਰਹੀ ਆ ਵੀ ਜੀ ਇਹ ਬੱਚਿਆਂ ਦੀ ਵਰਤੋਂ ਕੀਤੀ ਗਈ ਆ, ਕਹਿੰਦੇ ਕੈਨੇਡਾ 'ਚ ਛੋਟੇ ਬੱਚੇ ਗਏ ਆ ਜੀ, ਇਹ ਬੜਾ ਮਾੜਾ ਕੰਮ ਹੋ ਗਿਆ ਜੀ, ਇਹ ਤਾਂ ਜੀ ਬਹੁਤ ਹੀ ਜ਼ਿਆਦਾ ਔਖਾ ਹੋ। ਹੁਣ ਇੱਕ ਪਾਸੇ ਤਾਂ ਇਹ ਜਿਹੜੇ ਸਿੱਖ ਲੀਡਰ ਨੇ ਆਪਦੇ ਆਪ ਨੂੰ ਸਮਝਦੇ, ਅਸਲ ਵਿੱਚ ਤਾਂ ਇਹ ਭਾਰਤੀ ਨਿਜ਼ਾਮ ਦੇ ਹੱਥ ਠੋਕੇ ਨੇ, ਤੇ ਇਹਨਾਂ ਦਾ ਕੰਮ ਇਹੀ ਆ ਵੀ ਸਿੱਖਾਂ ਨੂੰ ਗੁਲਾਮ ਰੱਖਣ ਦੇ ਵਿੱਚ ਇੰਡੀਆ ਦੀ ਮਦਦ ਕਿਵੇਂ ਕਰੀਏ। ਤੋ ਇਸ ਹਿਸਾਬ ਕਿਤਾਬ ਦੇ ਵਿੱਚ ਇਹੋ ਜਿਹੇ ਬੇਸ਼ੁਮਾਰ ਲੋਕ ਨੇ ਜਿਨ੍ਹਾਂ ਦੀ ਸਾਡੀ ਕੌਮ ਨੂੰ ਸਮਝ ਹੋਣੀ ਚਾਹੀਦੀ ਹੈ। ਇਹਨਾਂ ਦਿਨਾਂ ਦੇ ਵਿੱਚ ਹੀ ਅੱਜ ਹੀ ਅਖਬਾਰਾਂ ਦੇ ਵਿੱਚ ਇੱਕ ਖਬਰ ਛਪੀ ਆ ਕਿ ਇੱਕ ਜਿਹੜਾ ਆਪਣੇ ਪਾਕਿਸਤਾਨ ਦੇ ਵਿੱਚ ਲਾਹੌਰ ਦੇ ਵਿੱਚ ਹਰ ਸਾਲ ਜਥਾ ਜਾਂਦਾ ਹੁੰਦਾ, ਜਿਹੜਾ ਉਹ ਜਥਾ ਜਾਣਾ ਸੀ ਉਹ ਅੱਜ ਐਤਕੀ ਜਿਹੜਾ ਉਹ ਨਹੀਂ ਜਾ ਰਿਹਾ। ਕਿਉਂ ਨਹੀਂ ਜਾ ਰਿਹਾ? 29 ਜੂਨ ਨੂੰ ਉੱਥੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਆ, ਤੇ ਉਹਦੇ ਲਈ ਅੱਜ ਸ਼੍ਰੋਮਣੀ ਕਮੇਟੀ ਨੇ ਕਹਿਤਾ ਕਿ ਪ੍ਰਬੰਧ ਹੋ ਨਹੀਂ ਰਹੇ। ਆਪਾਂ ਨੂੰ ਪਤਾ ਹੈਗਾ ਕਿ ਇੰਡੋ ਪਾਕ ਜੰਗ ਤੋਂ ਬਾਅਦ ਅਸਲ ਵਿੱਚ ਤਾਂ ਇਹ ਸਾਰੀ ਜੰਗ ਜੇ ਦੇ ਜੰਗੀ ਮਾਹੌਲ ਜੇ ਦਾ ਸਭ ਤੋਂ ਵੱਧ ਨੁਕਸਾਨ ਹੀ ਸਾਡੀ ਕੌਮ ਨੂੰ ਹੋਇਆ। ਤੇ ਅੱਜ ਉੱਥੇ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਵੀ ਮਨਾਇਆ ਗਿਆ ਡੇਰਾ ਸਾਹਿਬ ਲਾਹੌਰ 'ਚ, ਪਰ ਜਿਹੜਾ 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਜਥਾ ਜਾਣਾ ਸੀ ਉਹ ਕੈਂਸਲ ਕਰਤਾ ਸ਼੍ਰੋਮਣੀ ਕਮੇਟੀ ਨੇ। ਤੇ ਜਿਹੜੇ ਪਾਸਪੋਰਟ ਵਗੈਰਾ ਲੋਕਾਂ ਤੋਂ ਜਮ੍ਹਾਂ ਕਰਵਾਏ ਸੀਗੇ ਉਹ ਵਾਪਸ ਦੇਣ ਦੇ ਲਈ ਅੱਜ ਮੀਡੀਆ 'ਚ ਜਦੋਂ ਇਹ ਗੱਲ ਕਹੀ ਤਾਂ ਬਿਨਾਂ ਕਿਸੇ ਗੱਲ ਤੋਂ, ਬਿਨਾਂ ਕਿਸੇ ਲੋੜ ਤੋਂ ਜਿਹੜਾ ਬੀਜੇਪੀ ਦਾ ਇੱਕ ਲੀਡਰ ਆ, ਬੀਜੇਪੀ ਦਾ ਲੀਡਰ ਆਰਪੀ ਸਿੰਘ ਦਿੱਲੀ ਵਾਲਾ, ਉਹਨੇ ਬੜਾ ਕਮਲ ਕੁੱਟਿਆ। ਅਖੇ ਜੀ ਅਸੀਂ ਸਵਾਗਤ ਕਰਦੇ ਹਾਂ ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ ਦਾ, ਇਹ ਤਾਂ ਜੀ ਕਹਿੰਦੇ ਉਹ ਸ਼੍ਰੋਮਣੀ ਕਮੇਟੀ ਨਾ ਦੇਸ਼ ਨਾਲ ਖੜ ਗਈ, ਮੁਲਕ ਨਾਲ ਖੜ ਗਈ, ਇਹ ਦੇਸ਼ ਪਹਿਲੋਂ ਆ, ਇਹ ਆ ਉਹ ਆ, ਆਪਰੇਸ਼ਨ ਸੰਧੂਰ, ਪਾਕਿਸਤਾਨ ਬੜਾ ਮਾੜਾ, ਅੱਤਵਾਦ, ਤੇ ਇਹ ਸਾਰਾ ਜਿਹੜਾ ਕਮਲ ਕੁੱਟਣ ਦੇ ਨਾਲ ਉਹਨੇ ਇੱਕ ਤਰੀਕੇ ਨਾਲ ਜਿਹੜੀ ਗੁਲਾਮ ਮਾਨਸਿਕਤਾ ਹੁੰਦੀ ਆ ਉਹਦਾ ਪ੍ਰਗਟਾਵਾ ਕੀਤਾ। ਇਹ ਜਿਹੜੇ ਲੀਡਰ ਨੇ ਆਰਪੀ ਸਿੰਘ, ਹਰਦੀਪ ਪੁਰੀ, ਚਲੋ ਆਪਾਂ ਇਹਨੂੰ ਵੀ ਲੀਡਰ ਕਹਿ ਲੈਂਦੇ ਆ, ਵਿਚਾਰੇ ਸਰਚਾਂਦ ਸਿੰਘ ਖਿਆਲੇ ਨੂੰ, ਇਹਨਾਂ ਵਾਲੇ ਰਾਹ ਤੇ ਬੀਜੇਪੀ ਨਾਲ ਜਾਂ ਰਾਸ਼ਟਰਵਾਦ ਨਾਲ ਖੜਨ ਵਾਲੇ ਹੋਰ ਬਹੁਤ ਸਾਰੇ ਨੇ। ਪਰ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਵੀ ਪੂਰਾ ਗੱਜ ਵੱਜ ਕੇ ਇਸ ਪਾਸੇ ਖੜੇ ਨੇ। ਅੱਜ ਉਹਨਾਂ ਦੇ ਇਸ ਬਿਆਨ ਤੇ ਵੀ ਚਰਚਾ ਕਰਨੀ ਬਣਦੀ ਆ ਕਿ ਇੱਕ ਪ੍ਰੈਸ ਕਾਨਫਰੰਸ ਬੰਬੇ 'ਚ ਕੀਤੀ ਆ, ਜਿਹਦੇ 'ਚ ਉੱਥੋਂ ਦਾ ਮੁੱਖ ਮੰਤਰੀ ਜਿਹੜਾ ਦੇਵੇਂਦਰ ਫੜਨਵੀਸ ਉਹਦੇ ਨਾਲ ਬੈਠੇ ਆ, ਤੇ ਕਿਹਾ ਕਿ ਜਿਹੜਾ 9ਵੇਂ ਪਾਤਸ਼ਾਹ ਦਾ 350 ਸਾਲਾ ਸ਼ਹੀਦੀ ਸਮਾਗਮ ਆ ਰਿਹਾ, ਸ਼ਹੀਦੀ ਸ਼ਤਾਬਦੀ ਆ ਰਹੀ ਹੈ, ਤੇ ਨਾਲ ਹੀ 10ਵੇਂ ਪਾਤਸ਼ਾਹ ਦਾ ਜਿਹੜਾ 350 ਸਾਲ ਹੋ ਗਏ ਗੁਰਤਾ ਗੱਦੀ ਗੁਰਪੁਰਬ, ਵੀ ਇਹਨਾਂ ਨੂੰ ਉੱਥੇ ਸਰਕਾਰੀ ਪੱਧਰ ਤੇ ਮਨਾਉਣਾ। ਲੰਬਾ ਚੌੜਾ ਬਿਆਨ ਛਪਿਆ ਉਹਨਾਂ। ਹੁਣ ਇੱਕ ਵੇਲਾ ਉਹ ਸੀ ਜਦੋਂ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਦੋਂ 9ਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਉਣ ਦੇ ਲਈ ਦਿੱਲੀ ਦੇ ਵਿੱਚ ਪ੍ਰੋਗਰਾਮ ਸੀ, ਤੇ ਉਸ ਪ੍ਰੋਗਰਾਮ ਦੇ ਵਿੱਚ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਪਹੁੰਚੀ, ਤੇ ਉੱਥੇ ਜਿੰਨੇ ਆਗੂ ਸੀਗੇ, ਲੀਡਰ ਸੀਗੇ, ਉਹ ਚਾਪਲੂਸੀ ਕਰਨ ਦੇ ਲਈ ਜਦੋਂ ਇੰਦਰਾ ਦਾਖਲ ਹੋਈ ਪੰਡਾਲ 'ਚੋਂ ਖੜੇ ਹੋ, ਤੇ ਸੰਤ ਮਹਾਪੁਰਸ਼ ਸੰਧਾਤ ਨੂੰ ਤਰਜੀਹ ਦੇਣ ਵਾਲੇ ਸੀ, ਉਹਨਾਂ ਨੇ ਠੋਕ ਵਜਾ ਕੇ ਇਸ ਗੱਲ ਦੇ ਉੱਤੇ ਸਿੱਖੀ ਦਾ ਪੱਖ ਰੱਖਿਆ ਕਿ ਭਾਈ ਠੀਕ ਆ ਇਹ ਆਈ ਆ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਬਾਕੀ ਕੋਈ ਵੀ ਦੁਨਿਆਵੀ ਜਿਹੜਾ ਪੁਰਸ਼ ਹੈ, ਮਨੁੱਖ ਹੈ,
ਉਹ ਇਸ ਤਰੀਕੇ ਕੋਈ ਅਰਥ ਨਹੀਂ ਰੱਖਦਾ। ਸਤਿਕਾਰ ਕਰਨਾ, ਅਦਬ ਕਰਨਾ, ਉਹ ਇੱਕ ਵੱਖਰਾ ਲਹਿਜਾ ਤਰੀਕਾ ਹੈ। ਇਹ ਕੋਈ ਗੱਲ ਨਹੀਂ ਹੈਗੀ ਜਿਵੇਂ ਤੁਸੀਂ ਕਰ ਰਹੇ। ਪਰ ਜਿਹੜੇ ਚਾਪਲੂਸ ਲੋਕ ਹੁੰਦੇ ਆ, ਉਹ ਕੋਈ ਮੌਕਾ ਖਿਜਾਉਂਦੇ ਨਹੀਂ। ਉੱਥੇ ਇਹੋ ਜਿਹੀਆਂ ਗੱਲਾਂ ਵੀ ਕੀਤੀਆਂ ਗਈਆਂ ਕਿ ਜਿਸ ਦਿੱਲੀ ਦੇ ਤਖਤ ਤੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਵਾਏ ਜਾਂਦੇ ਸੀ, ਦੇਖੋ ਜੀ ਉਸ ਤਖਤ ਤੇ ਬੈਠੀ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਪਦਾ ਪੁੱਤ ਜਿਹੜਾ ਉਹ ਇੱਕ ਸਰਦਾਰ ਪਰਿਵਾਰ 'ਚ, ਕਿਉਂਕਿ ਸੰਜੇ ਗਾਂਧੀ ਜਿਹੜਾ ਸੀ ਉਹ ਮੇਨਕਾ ਨੂੰ ਵਿਆਹਿਆ ਗਿਆ, ਤੇ ਮੇਨਕਾ ਇੱਕ ਫੌਜ ਦੇ ਸਾਬਕਾ ਅਧਿਕਾਰੀ ਪਰਿਵਾਰ ਜਿਹੜਾ ਸਿੱਖ ਸਰਦਾਰ ਪਰਿਵਾਰ ਆ, ਉਹ ਉਸ ਪਰਿਵਾਰ ਦੇ ਉਸ ਰਿਸ਼ਤੇ ਦੀ ਕਿਸੇ ਨੇ ਗੱਲ ਕੀਤੀ। ਪਰ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਕਿਹਾ ਹੈ ਕਿ ਪਹਿਲਾਂ ਆਪਾਂ ਸੁਣਦੇ ਰਹੇ ਆ ਵੀ ਜਿਹੜੇ ਰਾਜਪੂਤ ਹੈ ਉਹ ਮੁਗਲਾਂ ਨੂੰ ਧੀਆਂ ਭੈਣਾਂ ਦੇ ਡੋਲੇ ਦੇ ਕੇ ਸੱਤਾ ਦਾ ਸੁੱਖ ਮਾਣਦੇ ਰਹੇ, ਤੇ ਹੁਣ ਸਿੱਖਾਂ ਨੂੰ ਇਸ ਪਾਸੇ ਨੂੰ ਨਾ ਤੋਰੋ। ਕੁੱਲ ਮਿਲਾ ਕੇ ਇੱਕ ਵੇਲਾ ਉਹ ਸੀ ਜਦੋਂ ਭਾਰਤ ਦੀ ਸੱਤਾ ਨੂੰ ਟਕਸਾਲ ਦੇ ਮੁਖੀ ਸਿੱਧੇ ਤੌਰ ਤੇ ਵੰਗਾਰਦੇ ਰਹੇ। ਸੰਤ ਭਿੰਡਰਾਂ ਵਾਲਿਆਂ ਦੀ ਤਾਂ ਗੱਲ ਹੀ ਕੁਛ ਹੋਰ। ਬਾਬਾ ਠਾਕਰ ਸਿੰਘ ਜੀ ਨੇ ਵੀ ਕਦੇ ਇਸ ਤਰੀਕੇ ਨਾਲ ਸਟੇਟ ਦੀ ਜਿਹੜੀ ਬੋਲੀ ਆ ਉਹ ਨਹੀਂ ਬੋਲੀ। ਪਰ ਹੁਣ ਜੋ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਹਾਉਂਦੇ ਆ, ਉਹਨਾਂ ਨੇ ਮਿਲਵਰਤਣ ਵਾਲੀ ਜਿਹੜੀ ਨੀਤੀ ਰੱਖੀ ਹੈ, ਇਹ ਜਿਸ ਤਰੀਕੇ ਨਾਲ ਬਹੁਤ ਜ਼ਿਆਦਾ ਅੱਗੇ ਵੱਧ ਕੇ ਮੁੱਖ ਮੰਤਰੀ ਪੱਧਰ ਦੇ ਜਿਹੜੇ ਆਗੂ ਨੇ ਭਾਰਤ ਦੇ ਅੱਡ-ਅੱਡ ਮੁਲਕਾਂ ਸੂਬਿਆਂ ਦੇ, ਉਹਨਾਂ ਨਾਲ ਬਹਿ ਕੇ ਪ੍ਰੈਸ ਕਾਨਫਰੰਸਾਂ, ਚੇਤੇ ਕਰੋ ਉਹ ਇਤਿਹਾਸਕ ਵਾਰਤਾ ਜਦੋਂ ਦਸਤਾਰਬੰਦੀ ਉਪਰੰਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸੰਤ ਭਿੰਡਰਾਂ ਵਾਲਿਆਂ ਦੇ ਮੁਤਲਕ ਇਹ ਗੱਲ ਕਹਿਤੀ ਸੀ ਕਿ ਟਕਸਾਲ ਨੂੰ ਕਿ ਜੋ ਕੋਈ ਮਤਲਬ ਆ, ਕੋਈ ਲੋੜ ਆ, ਸਰਕਾਰ ਆ ਅਕਾਲੀ ਦਲ ਦੀ, ਸਾਨੂੰ ਦੱਸੋ, ਅਸੀਂ ਹਾਜ਼ਰ ਹਾਂ। ਤਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਜਵਾਬ ਇਹ ਦਿੱਤਾ ਸੀ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਟਕਸਾਲ ਦੀ ਬੜੀ ਵੱਡੀ ਮਹਾਨਤਾ ਹੈ, ਟਕਸਾਲ ਦਾ ਬੜਾ ਵੱਡਾ ਰੁਤਬਾ ਹੈ, ਇਹ ਪੰਜਾਬ ਸਰਕਾਰ ਨੂੰ ਜੇ ਕੋਈ ਲੋੜ ਆ ਟਕਸਾਲ ਤੋਂ ਉਹ ਦੱਸੇ, ਅਸੀਂ ਪੂਰੀ ਕਰ ਦਿੰਦੇ। ਸੋ ਟਕਸਾਲ ਦੇ ਮੁਖੀ ਦਾ ਇੱਕ ਰੁਤਬਾ ਜਿਹੜਾ ਸੀ, ਜਿਹੜਾ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਜਿਸ ਬੁਲੰਦੀ ਤੇ ਪਹੁੰਚਦਾ ਕੀਤਾ ਸੀ, ਅੱਜ ਇਸ ਗੱਲ ਤੇ ਬੜਾ ਅਫਸੋਸ ਜਿਹਾ ਆਉਂਦਾ ਕਿ ਇਹ ਮੁੱਖ ਮੰਤਰੀ ਜਾਂ ਭਾਰਤ ਦੇ ਪ੍ਰਧਾਨ ਮੰਤਰੀ ਜਾਂ ਇਹ ਸਾਰਾ ਸਿਸਟਮ ਜਿਹੜਾ, ਇਹ ਤਾਂ ਕੁਝ ਵੀ ਨਹੀਂ। ਪਰ ਜਿਵੇਂ ਗੁਲਾਮ ਕੌਮਾਂ ਦੇ ਵਿੱਚ ਇਹੋ ਜਿਹੇ ਬੰਦੇ ਹੁੰਦੇ ਆ ਬਈ ਜੇ ਕਿਸੇ ਮੇਰੇ ਵਰਗੇ ਨੂੰ ਹੋਮਗਾਰਡ ਜਾਂ ਹੱਥ ਮਿਲਾ ਜੇ ਨਾ, ਉਹ ਵੀ ਚੌੜ ਚ ਆ ਜਾਂਦਾ ਕਿ ਆਪਣੀ ਤਾਂ ਬੜੀ ਸੱਦ ਪੁੱਛ ਹੋ ਗਈ। ਤੇ ਸਟੇਟ ਜਦੋਂ ਇਹ ਸਾਰਾ ਕੁਝ ਕਰਕੇ ਦਿਖਾਉਂਦੀ ਆ ਕਿ ਦੇਖੋ ਜੀ ਤੁਹਾਡੀ ਕੌਮ ਦੀਆਂ ਵੱਡੀਆਂ ਤੋਂ ਵੱਡੀਆਂ ਸੀਟਾਂ ਤੇ ਬੈਠੇ ਬੰਦੇ ਜਿਹੜੇ ਨੇ ਉਹ ਸਾਡੀ ਬੋਲੀ ਬੋਲਣ ਲਈ ਤਿਆਰ ਨੇ, ਤਾਂ ਇਹ ਪੂਰੀ ਕੌਮ ਦਾ, ਕੌਮ ਦੇ ਇਤਿਹਾਸ ਦਾ, ਕੌਮ ਦੇ ਫਲਸਫੇ ਦਾ ਮਜ਼ਾਕ ਬਣ। ਬਾਬਾ ਹਰਨਾਮ ਸਿੰਘ ਜੀ ਨੇ ਜੇਕਰ ਅਕਾਲੀ ਲੀਡਰਸ਼ਿਪ ਨਾਲ ਸਾਂਝ ਰੱਖੀ ਸੀ, ਉਦੋਂ ਵੀ ਪੰਥ ਜਿਹੜਾ ਸੀ ਦੁਖੀ ਸੀ ਕਿ ਬਰਗਾੜੀ ਬਹਿਬਲ ਵਰਗੇ ਕਾਂਡ ਵਾਪਰ ਰਹੇ ਨੇ ਜਾਂ ਹੋਰ ਬਹੁਤ ਕੁਝ ਇਹੋ ਜਿਹਾ ਹੋਇਆ, ਉਸ ਟਾਈਮ ਖਾਲਸਾ ਪੰਥ ਨਾਲ ਖੜਨ ਦੀ ਲੋੜ ਸੀ। ਜਿਵੇਂ 1978 ਦੇ ਸਾਕੇ ਮੌਕੇ ਟਕਸਾਲ ਨੇ ਅਕਾਲੀ ਲੀਡਰਸ਼ਿਪ ਦੇ ਉੱਤੇ ਸਵਾਲੀਆ ਨਿਸ਼ਾਨ ਲਾਇਆ ਸੀ, ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਕੋਈ ਕਸਰ ਨਹੀਂ ਛੱਡੀ। 1979 ਦੀ ਇਲੈਕਸ਼ਨ ਐਵੇਂ ਨਹੀਂ, ਟਕਸਾਲ ਨੇ ਭਾਈ ਅਮਰੀਕ ਸਿੰਘ ਨੂੰ ਬਾਬੇ ਬਕਾਲੇ ਵਾਲੀ ਸੀਟ ਤੋਂ ਅਕਾਲੀ ਲੀਡਰਸ਼ਿਪ ਦੇ ਖਿਲਾਫ ਲੜਾਈ ਸੀ, ਗਲਤੀਆਂ ਦੇ ਉੱਤੇ ਪੂਰਾ ਗੁੱਸਾ ਕੱਢਿਆ ਟਕਸਾਲ। ਇਵੇਂ ਹੀ ਜਿਹੜਾ ਬਰਗਾੜੀ ਬਹਿਬਲ ਕਾਂਡ ਸਮੇਤ ਹੋਰਨਾਂ ਮੌਕਿਆਂ ਮੌਕੇ ਸੰਗਤ ਦੀ ਇਹ ਰੀਝ ਜਾਂ ਇਹ ਇੱਛਾ ਸੀ ਕਿ ਟਕਸਾਲ ਦਾ ਮੁਖੀ ਸੰਗਤ ਨਾਲ ਖੜਾ ਹੋਵੇ ਤੇ ਅਕਾਲੀ ਲੀਡਰਸ਼ਿਪ ਨੂੰ ਦੋਸ਼ੀਆਂ ਵਾਲੇ ਕਟਹਿਰੇ 'ਚ ਖੜਾ ਕਰੇ। ਪਰ ਅਫਸੋਸ ਕਿ ਇਹ ਗੱਲ ਨਹੀਂ ਵਾਪਰੀ। ਟਕਸਾਲ ਤੇ ਸੰਤ ਸਮਾਜ
ਪੂਰਾ ਧੜੱਲੇ ਨਾਲ ਸਿੱਖ ਜਜ਼ਬਾਤਾਂ ਦੇ ਉਲਟ, ਸਿੱਖ ਜਗਤ ਦੇ ਉਲਟ ਬਾਦਲ ਕਿਆਂ ਦੇ ਨਾਲ ਡਟੇ ਰਹੇ ਤੇ ਬਾਦਲ ਕਿਆਂ ਨੇ ਜੋ ਕੀਤਾ ਸੋ ਕੀਤਾ। ਪਰ ਸਭ ਤੋਂ ਸ਼ਰਮਨਾਕ ਗੱਲ ਇਹ ਹੋਈ ਕਿ ਆਪਣੇ ਆਪ ਨੂੰ ਟਕਸਾਲੀ ਸਿੰਘ ਕਹਾਉਣ ਵਾਲੇ ਕੁਝ ਲੋਕਾਂ ਨੇ ਉਹਨਾਂ ਸਿੱਖਾਂ ਦਾ ਕਰਤਾਰਕੁਸ਼ੀ ਕਰਨ ਦਾ ਕੰਮ ਫੜ ਲਿਆ, ਜਿਹੜੇ ਸਿੱਖ ਬਰਗਾੜੀ ਬਾਈਬਲ ਕਾਂਡ ਤੇ ਹੋਰਨਾਂ ਮਸਲਿਆਂ ਦੇ ਉੱਤੇ ਕੌਮ ਦੀ ਆਵਾਜ਼ ਬੁਲੰਦ ਕਰਦੇ ਸੀ। ਬਹੁਤ ਹੀ ਜ਼ਿਆਦਾ ਨੀਵੇਂ ਲੈਵਲ ਦੇ ਉੱਤੇ ਜਾ ਕੇ ਗੱਲਾਂ ਕੀਤੀਆਂ ਗਈਆਂ ਤੇ ਉਹ ਵੀ ਨਹੀਂ ਆਪਾਂ ਗੱਲ ਭੁੱਲ ਸਕਦੇ ਜਿੱਦਣ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਦੇ ਵਿਰੋਧ ਵਿੱਚ ਗੁਰਦਾਸਪੁਰ ਦੇ ਉਸ ਘਟਨਾਕ੍ਰਮ ਵਿੱਚ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਨਾਮੀ ਨੌਜਵਾਨ ਨੂੰ ਸ਼ਹੀਦ ਕਰ ਦਿੱਤਾ ਗਿਆ। ਉਸ ਮੌਕੇ ਬਾਬਾ ਹਰਨਾਮ ਸਿੰਘ ਉੱਥੇ ਪਹੁੰਚੇ ਸੀ। ਅਸੀਂ ਉਹ ਗੱਲ ਵੀ ਨਹੀਂ ਭੁੱਲ ਸਕਦੇ ਜਦੋਂ ਆਸ਼ੂਤੋਸ਼ 2009 ਦੀ ਗੱਲ ਆ, 5 ਦਸੰਬਰ ਦੀ, ਜਦੋਂ ਆਸ਼ੂਤੋਸ਼ ਦਾ ਇੱਕ ਲੁਧਿਆਣੇ 'ਚ ਬਾਦਲ ਕਿਆਂ ਨੇ ਸਮਾਗਮ ਕਰਾਉਣ ਦੀ ਜਿੱਦ ਫੜੀ ਹੋਈ ਸੀ, ਸੰਗਤ ਉਹਨੂੰ ਰੁਕਵਾਉਣਾ ਚਾਹੁੰਦੀ ਸੀ। ਉੱਥੇ ਦਰਸ਼ਨ ਸਿੰਘ ਲਹਾਰਾ ਨਾਮੀ ਸਿੰਘ ਸਾਡੇ ਸਾਹਮਣੇ ਸ਼ਹੀਦ ਹੋਇਆ। ਹੋਰ ਬੇਸ਼ੁਮਾਰ ਸਿੰਘ ਜਿਹੜੇ ਆ ਫੱਟੜ ਹੋਏ, ਗੋਲੀ ਚੱਲੀ, ਬਾਦਲ ਸਰਕਾਰ ਨੇ ਚਲਾਈ। ਉਸ ਮੌਕੇ ਬਾਬਾ ਹਰਨਾਮ ਸਿੰਘ ਜੀ ਸਾਡੇ ਨਾਲ ਹੀ, ਅਸੀਂ ਉਦੋਂ ਇਕੱਠੇ ਹੀ ਸੀ ਜਦੋਂ ਇਹ ਸਾਰਾ ਕੁਝ ਵਾਪਰਿਆ। ਪਰ ਬਾਅਦ ਵਿੱਚ ਬਾਬਾ ਹਰਨਾਮ ਸਿੰਘ ਨੇ ਬਾਦਲ ਸਰਕਾਰ ਨਾਲ ਜਾਂ ਬਾਦਲ ਦਲ ਨਾਲ ਜਿਹੜੀ ਸੰਧੀ ਸਮਝੌਤਾ ਕੀਤਾ, ਉਹਦੇ ਤੋਂ ਅੱਗੇ ਫਿਰ ਬੀਜੇਪੀ ਨਾਲ ਹੱਥ ਮਿਲਾ ਲਿਆ। ਇਹ ਹੁਣ ਅੱਗੇ ਗੱਲ ਕਿੱਥੇ ਤੱਕ ਜਾਊਗੀ ਇਹ ਆਪਾਂ ਸਾਰਾ ਕੁਝ ਦੇਖ ਰਹੇ ਹਾਂ। ਤੇ ਜੇਕਰ ਕੋਈ ਮੌਕੇ ਸਿਰ ਨਾ ਬੋਲੇ, ਬਾਅਦ ਚ ਕਵੇ ਕਿ ਮੈਂ ਉਦੋਂ ਕਹਿਣਾ ਤਾਂ ਸੀ, ਮੈਂ ਡਰਦਾ ਬੋਲਿਆ ਨਹੀਂ, ਉਹਦਾ ਕੋਈ ਮਤਲਬ ਨਹੀਂ ਹੁੰਦਾ। ਇਸ ਕਰਕੇ ਅਸੀਂ ਜਿਵੇਂ ਕਹਿੰਦੇ ਹੁੰਦੇ ਆ ਨਾ, ਤਾਂ ਕਿ ਸਨਦ ਰਹੇ, ਤਾਂ ਕਿ ਲੋਕ ਇਹ ਕਹਿਣ ਕਿ ਹਾਂਜੀ ਇਹਨਾਂ ਨੇ ਗੱਲ ਉਦੋਂ ਕੀਤੀ ਸੀ। ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਇੰਡੀਅਨ ਸਟੇਟ ਜਿਹੜੀ ਆ ਉਹ ਬੜੀ ਸਕੀਮ ਨਾਲ ਪੱਤੇ ਖੇਡਦੀ ਹੈ। ਅਸੀਂ ਅੱਗੇ ਵੀ ਇਸ ਪ੍ਰੋਗਰਾਮ 'ਚ ਸਟੇਟ ਦੇ, ਡੀਪ ਸਟੇਟ ਦੇ ਏਜੰਡਿਆਂ ਬਾਰੇ, ਨੀਤੀਆਂ ਬਾਰੇ ਆਪਦਾ ਪੱਖ ਜੋ ਸਾਨੂੰ ਸਮਝ ਲੱਗਦੀ ਆ ਗੱਲ ਉਹ ਦੱਸਦੇ ਰਹੇ ਹਾਂ। ਅੱਜ ਫੇਰ ਸਾਂਝੀ ਕਰ ਲੈਂਦੇ ਆ ਕਿ ਜਿਹੜੇ ਸਿੰਘ ਹਥਿਆਰਬੰਦ ਗਰੀਲਾ ਖਾੜਕੂ ਜੱਦੋ ਜਹਿਦ ਰਾਹੀਂ ਖਾਲਿਸਤਾਨ ਦੇ ਰਾਹ ਤੁਰੇ ਹੋਏ ਸੀ, ਉਹਨਾਂ ਨੂੰ ਇੰਡੀਅਨ ਸਟੇਟ ਨੇ ਅਪਰੋਚ ਕਰਕੇ ਇਹ ਉਹਨਾਂ ਨਾਲ ਗੱਲ ਕੀਤੀ ਕਿ ਦੇਖੋ ਜੀ, ਤੁਸੀਂ 1978 ਤੋਂ ਜਾਂ 84 ਤੋਂ 94 ਤੱਕ ਬਥੇਰਾ ਪੰਜਾਬ ਦੀ ਧਰਤੀ ਉੱਤੇ ਹਥਿਆਰਬੰਦ ਘੋਲ ਲੜ ਰਹੇ ਹੋ, ਲੜਿਆ, ਤੇ ਅੱਜ ਦੇ ਸਮੇਂ 'ਚ ਤਾਂ ਉਹ ਮਾਹੌਲ ਵੀ ਨਹੀਂ। ਤੁਸੀਂ ਅਲੱਗ-ਅਲੱਗ ਮੁਲਕਾਂ ਦੇ ਵਿੱਚ ਇੱਥੇ ਬੈਠੇ ਹੋ, ਬਲੈਕ ਲਿਸਟਡ ਹੋਏ ਹੋ। ਤੁਸੀਂ ਪੰਜਾਬ ਆਓ, ਅਸੀਂ ਤੁਹਾਡੇ ਨਾਲ ਕਮਿਟ ਕਰਦੇ ਹਾਂ ਵੀ ਤੁਹਾਨੂੰ ਬੜੀ ਜਲਦੀ ਉਹਨਾਂ ਕੇਸਾਂ 'ਚ ਦੀ ਭੁਗਤਾ ਕੇ ਫ੍ਰੀ ਕਰ ਦਿੱਤਾ ਜਾਊਗਾ। ਤੇ ਜੇਕਰ ਤੁਸੀਂ ਉੱਥੇ ਰਹਿ ਕੇ ਜਾਂ ਵਾਪਸ ਆ ਕੇ ਖਾਲਿਸਤਾਨ ਦੀ ਵੀ ਗੱਲ ਕਰੀ ਜਾਵੋ, ਸਾਨੂੰ ਕੋਈ ਇਤਰਾਜ਼ ਨਹੀਂ ਹੋਊਗਾ, ਕਿਉਂਕਿ ਉੱਥੇ ਵੀ ਪੰਜਾਬ ਵਿੱਚ ਵੀ ਬਥੇਰੀਆਂ ਖਾਲਿਸਤਾਨੀ ਧਿਰਾਂ ਧੜੇ ਜਿਹੜੇ ਆ ਉਹ ਇਹ ਗੱਲ ਕਰਦੇ ਆ। ਪਰ ਖਾੜਕੂਵਾਦ, ਹਥਿਆਰਬੰਦ ਸੰਘਰਸ਼ ਵਾਲਾ ਕੰਮ ਜਿਹੜਾ ਉਹ ਨਾ ਕਰੋ। ਤੁਸੀਂ ਜ਼ੋਰ ਲਾ ਲਿਆ, ਨਹੀਂ ਗੱਲ ਬਣੀ, ਤੇ ਹੁਣ ਪੀਸਫੁਲ ਤੇ ਡੈਮੋਕ੍ਰੈਟਿਕ ਤਰੀਕੇ ਨਾਲ ਖਾਲਿਸਤਾਨ ਦੀ ਗੱਲ ਜਿੰਨੀ ਕਰਨੀ ਹੈ, ਬੇਸ਼ੱਕ ਪੰਜਾਬ 'ਚ ਕਰ ਲਓ, ਬੇਸ਼ੱਕ ਬਾਹਰ ਕਰ ਲਓ, ਪਰ ਇਹ ਕੰਮ ਜਿਹੜਾ ਹੈ ਸਾਨੂੰ ਵੀ ਔਖਾ ਲੱਗਦਾ ਕਿ ਤੁਹਾਨੂੰ ਕਾਲੀ ਸੂਚੀ ਏਦਾਂ ਦਾ ਦਾਣਾ ਪਾ ਕੇ, ਏਦਾਂ ਦਾ ਭਰਮਾਊ ਟਰੈਪ ਜਿਹੜਾ ਹੈ ਉਹ ਖਾੜਕੂਆਂ ਦੇ ਮੂਹਰੇ ਸੁੱਟਿਆ ਗਿਆ। ਕੌਣ ਫਸਿਆ ਕੌਣ ਨਹੀਂ ਫਸਿਆ ਇਹ ਇੱਕ ਅਲੱਗ ਮਸਲਾ, ਪਰ ਇਹ ਟਰੈਪ ਜ਼ਰੂਰ ਆਇਆ ਸੀ। ਆ ਜਿਹੜਾ ਰੁਲਦਾ ਸਿੰਘ ਆ, ਇਹ ਵੀ ਤੇ ਇਹੋ ਜਿਹੇ ਹੋਰ ਬੜੇ ਨੇ ਜਿਨ੍ਹਾਂ ਨੇ ਇਹ ਚੀਜ਼ ਕੀਤੀ। ਫਿਰ ਦੂਜਾ ਅਗਲਾ ਸਟੈਪ ਇਹ ਸੀ ਵੀ ਜਿਹੜੇ ਖਾੜਕੂਵਾਦ ਦਾ ਰਾਹ, ਹਥਿਆਰਬੰਦ ਸੰਘਰਸ਼ ਦਾ ਰਾਹ, ਗਰੀਲਾ ਜੰਗ ਦਾ ਰਾਹ ਤਿਆਗ ਕੇ ਜਾਂ ਪਹਿਲਾਂ ਹੀ ਓਵਰਗਰਾਊਂਡ ਤੇ ਪੀਸਫੁਲ ਤਰੀਕੇ ਨਾਲ ਖਾਲਿਸਤਾਨ ਦੇ ਝੰਡੇ ਚੱਕੀ ਫਿਰਦੇ ਸੀ, ਉਹਨਾਂ ਨੂੰ ਵੀ ਡੀਪ ਸਟੇਟ ਦੇ ਏਜੰਟਾਂ ਨੇ ਅਪਰੋਚ ਕੀਤੀ ਕਿ ਜੀ ਤੁਸੀਂ ਕਿਹੜੇ ਰਾਹ ਤੁਰੇ ਹੋਏ, ਤੁਸੀਂ ਤਾਂ ਜੀ ਬਾਦਲ ਕਿਆਂ ਨਾਲੋਂ ਬਹੁਤ ਵਧੀਆ ਸਿੱਖ ਹੋ, ਤੁਸੀਂ ਤਾਂ ਸਿੱਖੀ ਨੂੰ ਸਮਰਪਿਤ ਹੋ, ਜਿਹੜੇ ਅਹੁਦੇ ਨੇ ਕੌਮ ਦੇ
ਉਹਨਾਂ ਉੱਤੇ ਦੇਖੋ ਕੌਣ ਬੈਠਾ। ਜੇ ਤੁਹਾਡੇ ਅੱਗੇ ਭਲੇ ਬੰਦੇ ਇਲੈਕਸ਼ਨ ਨਹੀਂ ਲੜਨਗੇ, ਤੁਸੀਂ ਬਾਈਕਾਟ ਕਰੀ ਰੱਖੋਗੇ, ਤੁਸੀਂ ਦੂਜੇ ਪਾਸੇ ਖੜੇ ਰਹੋਗੇ, ਫਿਰ ਤਾਂ ਭੈੜੇ ਬੰਦੇ ਮਾੜੇ ਬੰਦੇ ਉਹੀ ਇਹਨਾਂ ਅਹੁਦਿਆਂ ਤੇ ਬੈਠੇ ਰਹਿਣਗੇ। ਤੁਸੀਂ ਕਿੰਨੇ ਚਿਰ ਦੇ ਘਸਾਈ ਕਰਾਈ ਜਾਂਦੇ। ਤੁਸੀਂ ਇਲੈਕਸ਼ਨ ਲੜੋ, ਅਸੀਂ ਤੁਹਾਡੀ ਹੈਲਪ ਕਰਾਂਗੇ, ਅਸੀਂ ਵੀ ਚਾਹੁੰਦੇ ਆ ਪੰਜਾਬ ਦਾ ਪੰਥ ਦਾ ਭਲਾ ਹੋਵੇ। ਸੋ ਇਦਾਂ ਦਾ ਦਾਣਾ ਪਾ ਕੇ ਖਾੜਕੂ ਸੰਘਰਸ਼ ਨਾਲ ਸੰਬੰਧਿਤ ਰਹੇ ਸਿੰਘਾਂ ਨੂੰ ਇਲੈਕਸ਼ਨ ਸਿਸਟਮ ਦੇ ਰਾਹੀਂ ਭਾਰਤ ਦੀ ਸੰਵਿਧਾਨ ਦੀ ਜਿਹੜੀ ਆ ਲక్ష్మణ ਰੇਖਾ ਉਹ ਟਪਾ ਕੇ ਆਓ ਜੀ, ਇਸ ਤਰੀਕੇ ਨਾਲ ਅਗਲਾ ਜਿਹੜਾ ਸਟੈਪ ਆ ਉਹ ਚੱਕਿਆ ਗਿਆ। ਫਿਰ ਇਹ ਤੋਂ ਅਗਲੀ ਗੱਲ ਕਿ ਦੇਖੋ ਜੀ, ਤੁਹਾਨੂੰ 2 ਇਲੈਕਸ਼ਨਾਂ 3 ਇਲੈਕਸ਼ਨਾਂ ਲੜੀਆਂ, ਤੁਸੀਂ ਹਾਰੀ ਜਾਂਦੇ ਹੋ। ਖਾਲਿਸਤਾਨ ਕੀਤਿਆਂ ਕਿਤੇ ਵੋਟ ਪੈਣੀ ਆ। ਖਾਲਿਸਤਾਨ ਜ਼ਰੂਰ ਰੱਖੋ, ਦਿਲ 'ਚ ਰੱਖੋ, ਖਾਲਿਸਤਾਨ ਛੱਡ ਕੇ ਇਲੈਕਸ਼ਨ ਲੜੋ ਤੇ ਅਸੀਂ ਵੀ ਮਦਦ ਕਰਾਂਗੇ। ਇਸ ਤਰੀਕੇ ਨਾਲ ਬੜੇ ਲੋਕਾਂ ਨੂੰ ਭਾਰਤੀ ਮੁੱਖ ਧਾਰਾ ਦੀ ਸਹੁੰ ਚੁਕਾਈ ਗਈ। ਆ ਜਿਹੜੇ ਭਾਈ ਰਜਿੰਦਰ ਸਿੰਘ ਮਹਿਤੇ ਵਰਗੇ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਵਿਰਸਾ ਸਿੰਘ ਬਲਟੋਹਾ ਤੇ ਹੋਰ ਬੜੇ ਨੇ। ਇਹ ਕਿਸੇ ਵੇਲੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਜਿਹੜੀ ਸਭ ਤੋਂ ਪਹਿਲੀ ਹਮੈਤੀ ਧਿਰ ਜਾਂ ਵਰਗ ਜਾਂ ਕਤਾਰ ਸੀ, ਉਹਦੇ ਵਿੱਚ ਅਸੀਂ ਦੇਖਦੇ ਰਹੇ। ਅਸੀਂ ਫੈਡਰੇਸ਼ਨਿਸਟ ਰਹੇ ਹਾਂ ਤੇ ਸਾਡੇ ਲਈ ਉਦੋਂ ਇਹੀ ਭਾਈ ਅਮਰੀਕ ਸਿੰਘ ਤੇ ਭਾਈ ਹਰਮਿੰਦਰ ਸਿੰਘ ਸੰਧੂ ਤੋਂ ਬਾਅਦ ਇਹੀ ਸਾਰੇ ਆਗੂ ਹੁੰਦੇ ਸੀ। ਪਰ ਤੁਹਾਡੇ ਸਾਹਮਣੇ ਆ, ਅੱਜ ਦੀ ਤਰੀਕ ਵਿੱਚ ਇਹ ਸਾਰੇ MLA MP ਜਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਾਉਣ ਦੇ ਰਾਹ ਤੁਰੇ ਹੋਏ। ਅੱਜ ਸੰਤ ਭਿੰਡਰਾਂ ਵਾਲਿਆਂ ਦਾ ਜਾਂ ਖਾਲਿਸਤਾਨ ਦਾ ਸੰਘਰਸ਼ ਕੋਈ ਅਰਥ ਨਹੀਂ ਰੱਖਦਾ। ਇਹ ਗੱਲ ਕੱਲੀ ਇਹਨਾਂ ਤੱਕ ਨਹੀਂ, ਹੋਰ ਬੜੇ ਨੇ ਜਿਨ੍ਹਾਂ ਦੇ ਨਾਂ ਲਏ ਜਾ ਸਕਦੇ। ਕਿਸੇ ਵੇਲੇ ਰਾਗੀ ਰਾਮ ਸਿੰਘ, ਜਿਹਨੂੰ ਭਾਈ ਰਾਮ ਸਿੰਘ ਕਹਿ ਕੇ ਯਾਦ ਕਰਦੇ ਆ, ਜਿਨ੍ਹਾਂ ਦੀ ਲੱਤ 'ਚ ਇੱਕ ਨੁਕਸਵਾ, ਇੱਕ ਤਾਂ ਭਾਈ ਰਾਮ ਸਿੰਘ ਆ ਨਾ ਜਿਹੜੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਪਰਿਵਾਰ ਚੋਂ ਆ। ਇਹ ਮਾਨ ਦਲ ਦੇ ਵਿੱਚ ਲੰਮਾ ਅਰਸਾ ਰਹੇ। ਜਦੋਂ ਸਰਦਾਰ ਸਿਮਰਜੀਤ ਸਿੰਘ ਮਾਨ 1984 ਨੂੰ ਨੇਪਾਲ ਦੇ ਬਾਰਡਰ ਤੋਂ ਗ੍ਰਿਫਤਾਰ ਹੁੰਦੇ ਆ, ਉਦੋਂ ਤੋਂ ਮਾਨ ਸਾਹਿਬ ਦੇ ਨਾਲ ਡਟੇ ਬੰਦੇ। ਪਰ ਤੁਹਾਡੇ ਸਾਹਮਣੇ ਆ ਕਿ ਉਹ ਆਖਰ ਬਾਦਲ ਦਲ ਵਿੱਚ ਆਏ, ਸ਼੍ਰੋਮਣੀ ਕਮੇਟੀ ਦਾ ਮੈਂਬਰ ਲੈ ਲਿਆ ਗਿਆ ਉਹਨਾਂ ਨੂੰ, ਤੇ ਉਹਨਾਂ ਨੇ ਤਾਂ ਕਹਿਣਾ ਹੀ ਆ, ਜਾਂ ਉਹਨਾਂ ਨੂੰ ਦੇਖ ਕੇ ਹੋਰ ਕਈਆਂ ਨੇ ਸੋਚਣਾ ਕਿ ਜੇ ਇਹ ਮਾਨ ਦਲ ਵਿੱਚ ਰਹਿੰਦੇ ਉੱਥੇ ਇਹਨਾਂ ਨੂੰ ਕਿਹਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣ ਦੇਣਾ ਸੀ। ਸੋ ਇਸ ਤਰੀਕੇ ਨਾਲ ਦਾਣਾ ਪਾ ਕੇ ਖਾੜਕੂਆਂ ਨੂੰ ਖਾਲਿਸਤਾਨੀ, ਵੀ ਤੁਸੀਂ ਇਕੱਲਾ ਖਾਲਿਸਤਾਨ ਜਿੰਦਾਬਾਦ ਕਹੀ ਚੱਲੋ, ਖਾਲਿਸਤਾਨੀਆਂ ਨੂੰ ਖਾਲਿਸਤਾਨ ਛੁਡਵਾ ਕੇ ਉਹਨਾਂ ਤੋਂ ਭਾਰਤੀ ਮੁੱਖ ਧਾਰਾ ਵੱਲ ਨੂੰ ਲੈ ਕੇ ਆਉਣ ਵਾਲੇ ਕੰਮ ਕਰਾਉਣੇ। ਤੇ ਫਿਰ ਜਿਵੇਂ ਕਹਿੰਦੇ ਆ ਵੀ ਲੂਣ ਦੀ ਖੱਡ ਵਿੱਚ ਡਿੱਗਣ ਵਾਲੀ ਹਰ ਚੀਜ਼ ਲੂਣ ਬਣ ਜਾਂਦੀ ਆ, ਫਿਰ ਬੰਦਾ ਸਭ ਕੁਝ ਭੁੱਲ ਜਾਂਦਾ। ਇਸ ਮੌਕੇ ਬੜੇ ਆਲੇ ਦੁਆਲੇ ਸਾਡੇ ਇਹੋ ਜਿਹੇ ਵਾਕਫ ਸੱਜਣ ਨੇ ਜਿਹੜੇ ਅੱਡ ਸਿਆਸੀ ਧਿਰਾਂ 'ਚ, ਕੋਈ ਕਾਂਗਰਸ ਵਿੱਚ ਚਲੇ ਗਿਆ, ਕੋਈ ਬਾਦਲ ਦਲ 'ਚ ਚਲੇ ਗਿਆ, ਹੁਣ ਤਾਂ ਭਾਜਪਾ ਵਿੱਚ ਵੀ ਜਾ ਰਹੇ ਨੇ ਫੈਡਰੇਸ਼ਨ ਵਾਲੇ। ਇਹ ਜਿਹੜਾ ਸਾਰਾ ਵਰਤਾਰਾ, ਉਹਨੂੰ ਦੇਖ ਕੇ ਆਪਣੇ ਆਪ ਨੂੰ ਇਸ ਗੱਲ ਦੇ ਉੱਤੇ ਜਿੱਥੇ ਖੁਸ਼ੀ ਜਾਂ ਫਖਰ ਮਹਿਸੂਸ ਹੁੰਦਾ ਕਿ ਅਸੀਂ ਥਿੜਕੇ ਨਹੀਂ, ਅਸੀਂ ਡਟੇ ਰਹੇ, ਉੱਥੇ ਇਹ ਗੱਲ ਵੀ ਆਪਣੇ ਆਪ ਦੇ ਵਿੱਚ ਹੈ ਕਿ ਕਈ ਬੰਦੇ ਆਪਣੀ ਹੋਣ ਵਾਲੀ ਸਥਿਤੀ ਨੂੰ ਜਸਟੀਫਾਈ ਕਰਦਿਆਂ ਆਪਣੀ ਪਹਿਲੋਂ ਵਾਲੀ ਪੋਜੀਸ਼ਨ ਦੇ ਬਿਲਕੁਲ ਉਲਟ ਭੁਗਤਣ ਤੱਕ ਜਾ ਰਹੇ। ਸਟੇਟ ਕੋਈ ਕਸਰ ਨਹੀਂ ਛੱਡਦੀ ਹੁੰਦੀ, ਇਹ ਤਾਂ ਆਪਾਂ ਨੂੰ ਪਤਾ ਹੀ ਹੈ। ਪਰ ਜਿਹੜੀ ਸਟੇਟ ਦੇ ਏਜੰਡੇ ਨੂੰ ਸਮਝਦੇ ਹੁੰਦੇ ਆ ਲੋਕ ਵੀ ਅਸੀਂ ਬੜੇ ਅਕਲ ਵਾਲੇ ਆ, ਅਸੀਂ ਬਾਬਾ ਜਰਨੈਲ ਸਿੰਘ ਜੀ ਦਾ ਗੋਦ ਦਾ ਨਿੱਘ ਮਾਣਿਆ ਹੋਇਆ, ਜਾਂ ਜਿਹੜੇ ਕਹਿੰਦੇ ਆ ਅਸੀਂ ਮਹਿਤਿਓਂ ਟਕਸਾਲ ਦੇ ਜੇ ਮੁਖੀ ਤੱਕ ਵੀ ਉਸੇ ਰਾਹ 'ਚ ਉਸੇ ਟਰੈਪ 'ਚ ਫਸਦੇ ਦੇਖੀਏ ਤਾਂ ਕਿਹੜੇ ਖੂਹ 'ਚ ਡਿੱਗੀਏ ਜੀ ਅਸੀਂ। ਟਕਸਾਲ ਦੇ ਮੁਖੀ ਤੋਂ ਤਾਂ ਅਸੀਂ ਪ੍ਰੇਰਨਾ ਲੈਣੀ ਹੁੰਦੀ ਸੀ ਕਿ ਬਾਬਾ ਜਰਨੈਲ ਸਿੰਘ ਜਿੱਥੇ ਗੱਲ ਨੂੰ ਛੱਡ ਕੇ ਗਏ ਆ ਉਹ ਤੋਂ ਅੱਗੇ ਕਿਵੇਂ ਤੁਰਨੀ, ਪਰ ਕਹਾਣੀ ਦੂਜੇ ਪਾਸੇ ਨੂੰ ਤੁਰ ਪਈ ਹੈ। ਪਰ ਜਿਵੇਂ ਕਹਿੰਦੇ ਹੁੰਦੇ ਨੇ, ਅਬ ਹਵਾएं ही करेंगी रोशनी का फैसला, जिस दिए में जान होगी वो दिया रह जाएगा,
ਜਿਨ੍ਹਾਂ ਨੇ ਜਾਣਾ, ਜਿਨ੍ਹਾਂ ਨੇ ਕਮਜ਼ੋਰੀ ਦਿਖਾਉਣੀ ਆ, ਜਿਨ੍ਹਾਂ ਨੂੰ ਲੱਗਦਾ ਕਿ ਭਾਰਤੀ ਸਟੇਟ ਦੇ ਵਿੱਚ ਐਮਐਲਏ ਐਮਪੀ ਬਣ ਕੇ ਜਾਂ ਲੀਡਰ ਲੂਡਰ ਜੇ ਕਹਾ ਕੇ ਜਾਂ ਕਿਸੇ ਮੁੱਖ ਮੰਤਰੀ ਨਾਲ ਬਹਿ ਕੇ ਬੜੇ ਵੱਡੇ ਬਣ ਜਾਈਦਾ, ਉਹਨਾਂ ਦੀ ਮੌਜ ਉਹਨਾਂ ਨਾਲ। ਅਸੀਂ ਕੋਈ ਅਪ ਸ਼ਬਦ ਜਾਂ ਨੀਵਾਂ ਸ਼ਬਦ ਜਾਂ ਕਰਤਾਰ ਕੁਸ਼ੀ ਵਾਲੀ ਗੱਲ ਨਹੀਂ ਕਰ ਸਕਦੇ, ਪਰ ਸਾਡੀ ਕੌਮ ਦੇ ਤੌਰ ਦੇ ਉੱਤੇ ਸਾਨੂੰ ਕੀ ਕਰਨਾ ਚਾਹੀਦਾ, ਇਹ ਗੱਲ ਸਾਨੂੰ ਜ਼ਰੂਰ ਪਤਾ ਹੋਣੀ ਚਾਹੀਦੀ ਆ। ਜਦੋਂ ਅੱਜ ਇਹ ਸਾਰਾ ਕੁਝ ਦੇਖ ਰਹੇ ਆ ਕਿ ਆਰਪੀ ਸਿੰਘ ਜਿਹੜਾ ਸ਼ੁਰੂ ਤੋਂ ਹੀ ਬੀਜੇਪੀ ਦੇ ਨਾਲ ਜੁੜਿਆ ਹੋਇਆ, ਉਹ ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ਜਥਾ ਨਾ ਭੇਜੇ ਜਾਣ ਮੌਕੇ ਉਹਨੂੰ ਲੱਗਦਾ ਵੀ ਜਿਵੇਂ ਅੰਧ ਰਾਸ਼ਟਰਵਾਦ ਨਹੀਂ ਹੁੰਦਾ, ਇੱਕ ਅੰਧ ਰਾਸ਼ਟਰਵਾਦ। ਬੀਜੇਪੀ ਨੂੰ ਇਹ ਦਿਖਾਉਣਾ ਕਿ ਸਿੱਖ ਦੇਖੋ ਜੀ ਭਾਰਤ ਨਾਲ ਡਟੇ ਖੜੇ। ਬੜੀ ਤਕਲੀਫ ਆ ਇੰਡੀਆ ਨੂੰ ਕਿ ਜੰਗੀ ਮਾਹੌਲ ਦੇ ਵਿੱਚ ਸਿੱਖ ਜਿਹੜਾ ਪੰਜਾਬ ਜਿਹੜਾ ਉਹ ਇਹ ਕਹਿੰਦਾ ਰਿਹਾ ਕਿ ਇੱਥੇ ਜੰਗ ਨਾ ਲੜੋ। ਇਸ ਗੱਲ ਦੀ ਤਕਲੀਫ। ਤੇ ਅੱਜ ਜਦੋਂ ਇਹ ਇੱਕ ਬਹਾਨਾ ਮਿਲਿਆ ਕਿ ਦੇਖੋ ਜੀ ਜਥਾ ਤਾਂ ਵੈਸੇ ਨਹੀਂ ਗਿਆ, ਜਥਾ ਤਾਂ ਇਸ ਕਰਕੇ ਨਹੀਂ ਜਾ ਸਕਦਾ ਵੀ ਇੰਡੀਆ ਤੇ ਪਾਕਿਸਤਾਨ ਦੇ ਵਿਚਾਲੇ ਰਿਲੇਸ਼ਨ ਵਿਗੜੇ ਹੋਏ, ਤੇ ਇਹਨੇ ਉਹਨੂੰ ਬਣਾਤਾ ਕਿ ਬੜੀ ਵੱਡੀ ਵਧੀਆ ਗੱਲ ਆ ਜੀ, ਸ਼੍ਰੋਮਣੀ ਕਮੇਟੀ ਨੇ ਇਨਕਾਰ ਕਰਤਾ ਤੇ ਇਹ ਤਾਂ ਜੀ ਨੇਸ਼ਨ ਕਮਜ਼ ਫਸਟ। ਭਾਈ ਕੋਈ ਨੇਸ਼ਨ ਨੂਸ਼ਨ ਫਸਟ ਨਹੀਂ ਸਾਡੇ ਲਈ। ਸਾਡੇ ਲਈ ਸਾਡੇ ਕੌਮ ਦੇ, ਸਾਡੇ ਪੰਥ ਦੇ, ਸਾਡੀ ਧਿਰ ਦੇ ਹਿੱਤ ਪਿਆਰੇ ਨੇ। ਦੇਸ਼ ਦੂਸ਼ ਕੋਈ ਪਿਆਰਾ ਪੂਰਾ ਨਹੀਂ ਸਾਡੇ ਲਈ। ਇਹ ਗੱਲ ਅੱਜ ਤੋਂ ਨਹੀਂ, ਇਹ ਸਦੀਆਂ ਤੋਂ ਚੱਲੀ ਆਉਂਦੀ। ਪਿੱਛੇ ਜੇ ਇਹੋ ਜਿਹਾ ਕਮਲ ਇੱਕ ਵਾਰੀ ਸੁਖਬੀਰ ਸਿੰਘ ਬਾਦਲ ਨੇ ਵੀ ਕੁੱਟਿਆ ਸੀ ਕਿ ਸਾਡੇ ਲਈ ਦੇਸ਼ ਪਹਿਲੋਂ। ਲਾਹਣਤਾਂ ਪਈਆਂ ਸੀ ਕਿ ਚੇਤੇ ਕਰ ਇਹ ਤੋਂ ਪਹਿਲਾਂ ਵਾਲੇ ਅਕਾਲੀ ਦਲ ਦੇ ਆਗੂਆਂ ਨੇ ਕੀ ਸਟੈਂਡ ਲਿਆ ਸੀ ਤੇ ਤੂੰ ਕਿਹੜੇ ਪਾਸੇ ਤੁਰ। ਮਾਸਟਰ ਤਾਰਾ ਸਿੰਘ ਜੀ ਨੂੰ ਜਦੋਂ ਪੁੱਛਿਆ ਗਿਆ ਸੀ ਕਿ ਤੁਹਾਡੇ ਲਈ ਦੇਸ਼ ਪਹਿਲੋਂ ਆ ਕਿ ਮੁਲਕ ਪਹਿਲੋਂ, ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਮੇਰੇ ਲਈ ਮੇਰਾ ਦੇਸ਼ ਨਹੀਂ, ਮੇਰਾ ਪੰਥ ਪਹਿਲੋਂ ਆ। ਦੇਸ਼ ਤਾਂ ਸਾਡੇ ਲਈ ਤਾਂ ਅਰਥ ਕੋਈ ਰੱਖਦਾ ਕਿਉਂਕਿ ਇੱਥੇ ਸਾਡਾ ਪੰਥ ਵਸਦਾ। ਹੁਣ ਪੰਥ ਜਿਹੜਾ ਹੈ ਉਹਨੂੰ ਤਰਜੀਹ ਦੇਣ ਦੀ ਥਾਂ ਜਦੋਂ ਆਹ ਮੱਤਾਂ ਦਿੱਤੀਆਂ ਜਾਣ ਜਾਂ ਜਿਹੜੇ ਗੁਲਾਮ ਮਾਨਸਿਕਤਾ ਵਾਲੇ ਕਹਿਣ ਕਿ ਸਾਡੇ ਲਈ ਦੇਸ਼, ਦੇਸ਼ ਨੇ ਤਾਂ ਸਾਡੇ ਗਲਾਂ 'ਚ ਟਾਇਰ ਪਾਏ ਨੇ। ਦੇਸ਼ ਨੇ ਤਾਂ ਸਾਡੇ ਦਰਬਾਰ ਸਾਹਿਬ ਦੇ ਉੱਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ। ਦੇਸ਼ ਨੇ ਤਾਂ ਸਾਡੇ ਇਹ ਸਾਡੀ ਕੌਮ ਦੀ ਸਾਰੇ ਭਾਰਤ ਵਿੱਚ ਨਸਲਕੁਸ਼ੀ ਕੀਤੀ। ਦੇਸ਼ ਨਾਲ ਸਾਡੇ ਕੀ ਹਿੱਤ ਜੁੜ ਸਕਦੇ ਹੈ। ਸੋ ਹਰਦੀਪ ਸਿੰਘ ਪੁਰੀ ਜਦੋਂ ਇਹ ਗੱਲ ਕਹਿੰਦਾ ਹੈ ਕਿ ਕੈਨੇਡਾ ਦੇ ਵਿੱਚ ਜੀ ਬੜਾ ਮਾੜਾ ਹੋ ਗਿਆ, ਉੱਥੇ ਜੀ ਮੋਦੀ ਦੇ ਜਾਣ ਤੋਂ ਪਹਿਲਾਂ ਇਹ ਜਿਹੜਾ ਉੱਥੇ ਪ੍ਰਦਰਸ਼ਨ ਹੋਇਆ, ਹੁਣ ਇਹਨੂੰ ਕੌਣ ਸਮਝਾਵੇ ਕਿ ਉਹ ਜਿਹੜਾ ਪ੍ਰਦਰਸ਼ਨ ਹੈ ਉਹ ਬਹੁਤ ਹੀ ਚੰਗੀ ਗੱਲ ਵਾਪਰੀ ਆ, ਉਹ ਬਹੁਤ ਹੀ ਸ਼ਾਨਦਾਰ ਗੱਲ ਵਾਪਰੀ ਆ ਔਰ ਉਹਦੀ ਬੜੀ ਲੋੜ ਆ। ਉਹ ਤਾਂ ਲਗਾਤਾਰ ਹੁੰਦਾ ਰਹੇ ਤਾਂ ਕਿ ਦੁਨੀਆ ਇਹ ਗੱਲ ਜਾਣ ਲਵੇ ਕਿ ਸਿੱਖ ਗੁਲਾਮ ਤੇ ਸਿੱਖ ਭਾਰਤ ਵਿੱਚ ਆਪਣੇ ਆਪ ਨੂੰ ਸਿਕਿਉਰ, ਸੁਰੱਖਿਅਤ ਮਹਿਸੂਸ ਨਹੀਂ ਕਰਦੇ ਤੇ ਸਿੱਖ ਚਾਹੁੰਦੇ ਆ ਕਿ ਸਾਡੀ ਗੱਲ ਆਲਮੀ ਪੱਧਰ ਤੇ ਸੁਣੀ ਜਾਵੇ, ਵਿਚਾਰੀ ਜਾਵੇ ਤੇ ਸਾਨੂੰ ਸਾਡਾ ਆਜ਼ਾਦ ਕੌਮੀ ਘਰ ਜਿਹੜਾ ਹੈ ਉਹ ਮਿਲੇ। ਤੇ ਜਿਹੜੀਆਂ ਗੱਲਾਂ ਇਹ ਵਿਚਾਰੇ ਕਰਦੇ ਫਿਰਦੇ ਆ, ਜਿਹੜੇ ਭਾਰਤ ਮਾਤਾ ਦੇ ਲਾਡਲੇ ਸਪੁੱਤਰ ਨੇ, ਗੁਲਾਮ ਮਾਨਸਿਕਤਾ ਵਾਲੀ, ਇਹਨਾਂ ਨੂੰ ਲੱਗਦਾ ਵੀ ਅਸੀਂ ਗੰਗੂ ਦੀ ਜਿਹੜੀ ਸੋਚ ਦੇ ਧਾਰਨੀ ਨੇ, ਗੰਗੂ ਨਾਲੋਂ ਗੰਗੂ ਦੀ ਸੋਚ ਬੜੀ ਖਤਰਨਾਕ। ਫੇਰ ਚੇਤੇ ਆ ਜਾਂਦੀ ਆ ਭਾਜੀ ਗਜਿੰਦਰ ਸਿੰਘ ਦੀ ਕਵਿਤਾ ਜਿਹੜੀ ਉਹਨਾਂ ਨੇ 1971 ਦੀ ਜੰਗ ਦੇ ਦਿਨਾਂ 'ਚ ਲਿਖੀ ਸੀ, ਸਿੱਖ ਫੌਜੀਆਂ ਨੂੰ ਮੁਖਾਤਬ ਹੋ ਕੇ ਕਿ ਸਰਹੱਦਾਂ ਉੱਤੇ ਲੜਦੇ ਦਸ਼ਮੇਸ਼ ਪਿਤਾ ਦੇ ਵਾਰਸੋ, ਪੀਰ ਬੁੱਧੂ ਸ਼ਾਹ ਦੇ ਵਾਰਸਾਂ ਤੇ ਗੋਲੀਆਂ ਚਲਾ ਰਹੇ ਹੋ ਤੇ ਗੰਗੂ ਦੇ ਵਾਰਸਾਂ ਦਾ ਹੁਕਮ ਬਜਾ ਰਹੇ ਹੋ। ਉਸ ਪਾਸੇ ਡੁੱਲਦਾ ਖੂਨ ਕੋਈ ਗੈਰਾਂ ਦਾ ਖੂਨ ਹੈ, ਅੰਦਰ ਤੁਹਾਡੇ ਵੜ ਗਿਆ ਇਹ ਕਿਹਾ ਜਨੂਨ ਹੈ। ਜਹਾਂਗੀਰ ਵੇਲੇ ਮੀਆਂ ਮੀਰ ਹੈ ਸੀ, ਔਰੰਗਜ਼ੇਬ ਵੇਲੇ ਬੁੱਧੂ ਸ਼ਾਹ ਫਕੀਰ ਹੈ ਸੀ। ਸਾਹਿਬਜ਼ਾਦਿਆਂ ਲਈ ਸੀ ਧਾਂ ਕਿਸਨੇ ਮਾਰੀ, ਗਨੀ ਖਾਂ ਨਵੀ ਖਾਂ ਨੂੰ ਕੀ ਸੀ ਲਾਚਾਰੀ। ਕਿੰਜ ਭੁੱਲੇ ਹੋ ਅਹਿਸਾਨ ਮੀਆਂ ਮੀਰ ਦੇ, ਬੁੱਧੂ ਸ਼ਾਹ ਦੇ ਪੁੱਤਰਾਂ ਦੀ ਸ਼ਮਸ਼ੀਰ ਦੇ।
ਇਹ ਰਾਜੇ ਪਹਾੜੀ ਗੁਲਾਮੀ ਦੇ ਬੰਧੇਲ, ਗੰਗੂ ਬਾਹਮਣ ਨਾਲ ਸਾਡਾ ਕੀ ਮੇਲ, ਇੱਥੇ ਗਾਂਧੀ ਜਾਂ ਨਹਿਰੂ ਦੀ ਧੀ ਆ, ਇਹ ਗੰਗੂ ਹੀ ਗੰਗੂ ਨੇ, ਹੋਰ ਇੱਥੇ ਕੀ ਆ। ਸਿਲਸਿਲਾ ਖਤਮ ਨਹੀਂ ਹੁੰਦਾ, ਸਿਲਸਿਲਾ ਜਾਰੀ ਆ। ਹੁਣ ਗੰਗੂ ਦੇ ਨਵੇਂ ਵਾਰਸਾਂ ਦੀ ਵਾਰੀ ਹੈ। ਤੋ ਜਿਹੜੇ ਗੰਗੂ ਦੇ ਮੌਜੂਦਾ ਵਾਰਸ ਨੇ, ਗੰਗੂ ਦੀ ਸੋਚ ਤੇ ਚੱਲਦੇ ਆ ਜਿਹੜੇ, ਉਹਨਾਂ ਦੀ ਬੋਲੀ ਬੋਲਣ ਵਾਲਾ ਜਿਹੜਾ ਵੀ ਸਿੱਖ ਆ, ਉਹਨੂੰ ਜੇ ਕੋਈ ਸਮਝੇ ਵੀ ਇਹ ਬੜੀ ਚੰਗੀ ਗੱਲ ਕਰਦਾ, ਇਹ ਬੜੀ ਭਲੀ ਗੱਲ ਕਰਦਾ, ਅਸਲ ਵਿੱਚ ਉਹ ਇਤਿਹਾਸ ਵਿੱਚ ਆਪਦੇ ਨਾਂ ਦੇ ਉੱਤੇ ਕਲੰਕ ਲਵਾ। ਇਤਿਹਾਸ ਕਦੇ ਕਿਸੇ ਨੂੰ ਮਾਫ ਨਹੀਂ ਜੇ ਕਰਦਾ। ਇਤਿਹਾਸ ਕਿਸੇ ਦਾ ਅਹੁਦਾ ਨਹੀਂ ਦੇਖਦਾ। ਇਤਿਹਾਸ ਕਿਸੇ ਦਾ ਧਨ ਦੌਲਤ ਕਾਰਾਂ ਕੋਠੀਆਂ ਇਹ ਨਹੀਂ ਦੇਖਦਾ। ਇਤਿਹਾਸ ਤਾਂ ਇਹ ਲਿਖਦਾ ਕਿ ਫਲਾਣੇ ਵੇਲਿਆਂ ਦੇ ਵਿੱਚ ਫਲਾਨਾ ਜਿਹੜਾ ਬੰਦਾ ਸੀ ਉਹ ਕੌਮ ਦੇ ਉਲਟ ਭੁਗਤਿਆ ਸੀ। ਜਿਵੇਂ ਇੱਥੇ ਇੱਕ ਸਾਡੇ ਸਾਹਮਣੇ ਪੋਸਟਰ ਆਇਆ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦਾ। 29 ਜੂਨ ਨੂੰ ਪਿੰਡ ਖੋਸਾ ਜ਼ਿਲ੍ਹਾ ਜਲੰਧਰ ਦੇ ਵਿੱਚ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਰੱਖਿਆ ਹੋਇਆ। ਹੁਣ ਜੇ ਸੋਚਿਆ ਜਾਵੇ, ਜਿਹੜੇ ਖੋਸੇ ਪਿੰਡ ਦੇ ਜਾਂ ਖੋਸੇ ਉਸ ਇਲਾਕੇ ਦੇ ਜਲੰਧਰ ਦੇ ਇਹ ਸਿੰਘ ਨੇ, ਨੌਜਵਾਨ ਨੇ, ਇਹਨਾਂ ਨੂੰ ਭਾਈ ਨਿੱਜਰ ਨਾਲ ਕੀ ਪਿਆਰ, ਕੌਮ ਦਾ ਦਰਦ ਦਾ ਰਿਸ਼ਤਾ, ਕਿ ਇੱਕ ਸਿੰਘ ਆ ਜਿਹਨੂੰ ਇੰਡੀਅਨ ਸਟੇਟ ਕੈਨੇਡਾ 'ਚ ਬੈਠੇ ਨੂੰ ਵੀ ਕਤਲ ਕਰਾਉਣ ਤੱਕ। ਇਹ ਉਹੀ ਰਿਸ਼ਤਾ ਜਿਹੜਾ ਭਾਈ ਪੰਜਵੜ ਨਾਲ ਬਣਦਾ, ਜਿਹੜਾ ਭਾਈ ਖੰਡੇ ਨਾਲ ਬਣਦਾ, ਜਿਹੜਾ ਭਾਈ ਗੁਰਪਤਵੰਤ ਸਿੰਘ ਪੰਨੂ ਨਾਲ ਬਣਦਾ। ਗੁਰਪਤਵੰਤ ਸਿੰਘ ਪੰਨੂ ਨਾਲ ਕਿਸੇ ਦੇ ਸਿੱਖ ਦੇ ਕਿਸੇ ਮਸਲੇ ਉੱਤੇ ਮਤਭੇਦ ਹੋ ਸਕਦੇ, ਪਰ ਜਦੋਂ ਪਤਾ ਲੱਗਿਆ ਕੌਮ ਨੂੰ ਕਿ ਇੰਡੀਅਨ ਸਟੇਟ ਉਹਨੂੰ ਕਤਲ ਕਰਨ ਨੂੰ ਫਿਰਦੀ ਹੈ, ਤਾਂ ਸਾਰੀ ਕੌਮ ਇਕਜੁੱਟ ਹੋ ਕੇ ਉਹਦੇ ਮਗਰ ਖੜੀ। ਇਵੇਂ ਹੀ ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਅਵਤਾਰ ਸਿੰਘ ਖੰਡਾ, ਜਾਂ ਭਾਈ ਹਰਦੀਪ ਸਿੰਘ ਨਿੱਜਰ, ਜਾਂ ਇੱਥੇ ਹਰਮੀਤ ਸਿੰਘ PhD ਪਾਕਿਸਤਾਨ ਦੇ ਵਿੱਚ, ਇਵੇਂ ਹੀ ਹੋਰ ਬੜੇ, ਇਹ ਸਾਰੇ ਉਹ ਨੇ ਜਿਨ੍ਹਾਂ ਨੂੰ ਡੀਪ ਸਟੇਟ ਨੇ ਇਹ ਮੰਨ ਲਿਆ ਕਿ ਇਹਨਾਂ ਨੂੰ ਕਤਲ ਕੀਤੇ ਬਗੈਰ ਗੁਜ਼ਾਰਾ ਨਹੀਂ। ਇਹੋ ਜਿਹਾਂ ਦੀ ਇੱਕ ਲੰਬੀ ਚੌੜੀ ਲਿਸਟ 2 ਸਾਲ ਪਹਿਲਾਂ ਚਰਚਾ 'ਚ ਆਈ ਸੀ। ਉਹ ਲਿਸਟ ਅੱਜ ਵੀ ਪਿੱਛੇ ਜੇ ਕੈਨੇਡਾ 'ਚ ਰੌਲਾ ਪਿਆ ਨਾ, ਕਈਆਂ ਬਾਰੇ ਰੌਲਾ ਪਿਆ, ਭਾਈ ਜਗਮੀਤ ਸਿੰਘ ਜਿਹੜਾ ਉੱਥੇ ਲੀਡਰ ਆ, ਉਹਦੇ ਬਾਰੇ ਵੀ ਹੈ। ਉਹ ਜਿਹੜਾ ਇੰਡੀਅਨ ਸਟੇਟ ਆ, ਉਹ ਤਾਂ ਲਿਸਟ ਬਣਾਈ ਫਿਰਦੀ ਆ ਕਿ ਸਿੱਖਾਂ ਦੇ ਕਤਲ ਕਰਨੇ, BJP ਗੰਗੂ ਦੇ ਵਾਰਸ। ਤੇ ਸਾਡੇ ਆ ਲੀਡਰ ਕਹਿੰਦੇ ਆ ਜੀ ਭਾਰਤ ਬੜਾ ਮਹਾਨ ਆ ਜੀ, ਦੇਸ਼ ਪਹਿਲਾਂ ਜੀ। ਉਹ ਇਸ ਮਾਹੌਲ ਦੇ ਵਿੱਚ ਜਦੋਂ ਚਾਰੇ ਪਾਸੇ ਸਾਨੂੰ ਸਾਡੀ ਕੌਮ ਦੇ ਹਿੱਤਾਂ ਦੇ ਹਿਸਾਬ ਨਾਲ ਚੱਲਣਾ ਚਾਹੀਦਾ, ਉਦੋਂ ਬੜੀ ਹੈਰਾਨੀ ਵਾਲੀ ਗੱਲ ਆ ਕਿ ਇਹ ਆਪਦੇ ਆਪ ਨੂੰ ਬੜੇ ਸਿਆਣੇ ਸਮਝਦੇ। ਅਸੀਂ ਭਾਈ ਕਮਲੇ ਹੀ ਵਧੀਆਂ। ਇਹ ਸਿਆਣਪ ਹੁੰਦੀ ਹੈ ਨਾ ਵੀ ਆਪਦੀ ਕੌਮ ਦੇ ਉਲਟ ਭੁਗਤਣਾ, ਫਿਰ ਸਾਨੂੰ ਤਾਂ ਤੁਸੀਂ ਕਮਲਿਆਂ ਦੇ ਸਰਦਾਰ ਮੰਨ ਲਓ, ਪਰ ਖੜਾਂਗੇ ਆਪਦੀ ਕੌਮ ਨੂੰ। ਹੁਣ ਇਜ਼ਰਾਈਲ ਤੇ ਈਰਾਨ ਦੀ ਜੰਗ ਹੋ ਰਹੀ, ਸਾਰਿਆਂ ਨੂੰ ਪਤਾ ਕਿ ਕਿੰਨਾ ਖੂਨ ਖਰਾਬਾ ਹੋ ਰਿਹਾ। ਦੋਨਾਂ ਮੁਲਕਾਂ ਨੇ ਇੱਕ ਦੂਜੇ ਨੂੰ ਤਬਾਹ ਕਰਨ ਤੇ ਲੱਕ ਬੰਨਿਆ ਹੋਇਆ। ਤੇ ਜਿਹੜਾ G7 ਦੇ ਵਿੱਚੋਂ ਮਿਸਟਰ ਟਰੰਪ ਅਮਰੀਕਨ ਪ੍ਰੈਜ਼ੀਡੈਂਟ ਕਾਲ ਨਾਲ ਵਾਪਸ ਪਰਤਿਆ, ਉਦੋਂ ਬਾਅਦ ਵਿੱਚ ਬੜੀ ਖਲਬਲੀ ਮੱਚੀ ਹੋਈ ਆ ਕਿ ਪਤਾ ਨਹੀਂ ਇਸ ਜੰਗ ਨੂੰ ਖਾਤਮੇ ਵੱਲ ਨੂੰ ਤੁਰਨ ਵਾਲੀ ਗੱਲ, ਕਿਉਂਕਿ ਜਦੋਂ ਇੰਡੀਆ ਤੇ ਪਾਕਿਸਤਾਨ ਦੇ ਵਿਚਾਲੇ ਜੰਗੀ ਮਾਹੌਲ ਸੀ, ਉਦੋਂ ਕਹਿੰਦੇ ਆ ਮਿਸਟਰ ਟਰੰਪ ਨੇ ਫੱਟੇ ਚੱਕੇ ਆ, ਜੰਗ ਰਕਵਾਈ ਆ। ਹੁਣ ਵੀ ਇਹੋ ਜਿਹੀਆਂ ਗੱਲਾਂ ਪਹਿਲਾਂ ਸੁਣੀਆਂ ਨੇ। ਜੇ ਤਾਂ ਜੰਗ ਰਕਵਾਉਣ ਲਈ ਮਿਸਟਰ ਟਰੰਪ ਉੱਠਿਆ ਉੱਥੋਂ ਤਾਂ ਚੰਗੀ ਗੱਲ ਆ, ਪਰ ਕਿਤੇ ਇਹ ਨਾ ਹੋਵੇ ਕਿ ਮਾਮਲਾ ਹੋਰ ਜ਼ਿਆਦਾ ਭਿਆਨਕ ਰੂਪ ਲੈ ਜਾਵੇ। ਇਹ ਜੰਗੀ ਮਾਹੌਲ ਜਿਹੜਾ ਤੀਜੇ ਸੰਸਾਰ ਜੰਗ ਵੱਲ ਵੱਧ ਰਹੀ ਦੁਨੀਆ, ਤੇ ਜੇਕਰ ਇਸ ਤਬਾਹੀ ਤੇ ਬਰਬਾਦੀ ਨੂੰ ਕੋਈ ਰੋਕਣ ਵਾਲੀ ਜਾਂ ਇਹਦੇ ਉਲਟ ਸੋਚਣ ਵਾਲੀ ਧਿਰ ਆ, ਉਹ ਸਭ ਤੋਂ ਪਹਿਲੇ ਸਿੱਖ ਨੇ। ਕਿਉਂਕਿ ਸਾਡੀ ਤਾਂ ਅਰਦਾਸ ਦੇ ਵਿੱਚ ਸਦਾ ਹੀ ਅਰਦਾਸ ਇਹ ਹੁੰਦੀ ਆ ਕਿ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਜਿਹੜੀ ਆ, ਉਹ ਜੇ ਆਪਦੇ ਹਿੱਤਾਂ ਦੀ ਪਰਵਾਹ ਨਹੀਂ ਕਰੂਗੀ ਤੇ ਹਰ ਵੇਲੇ ਦੁਸ਼ਮਣ ਦੇ, ਦਿੱਲੀ ਦੇ,
ਜਿਹੜੀ ਤੁਹਾਡੀ ਹਾਕਮ ਜਮਾਤ ਆ ਉਹਦੇ ਗੋਗੇ ਗਾਈ ਜਾਊ, ਤਾਂ ਇਹੋ ਜਿਹਾ ਮਾਹੌਲ ਕਿੰਨਾ ਖਤਰਨਾਕ ਆ ਸਾਡੀ ਕੌਮ ਲਈ। ਸੋ ਜਿਸ ਤਰੀਕੇ ਨਾਲ ਇਸ ਮੁਲਕ ਦੇ ਵਿੱਚ ਸਿੱਖਾਂ ਨੂੰ ਉਲਝਾਇਆ ਜਾ ਰਿਹਾ, ਸਿੱਖਾਂ ਨੂੰ ਲੀਡਰਲੈਸ ਕਰਨ ਦੇ ਲਈ, ਸਿੱਖਾਂ ਨੂੰ ਦੋ ਫਾੜ ਕਰਨ ਦੇ ਲਈ, ਹੁਣ ਅੱਜ ਦੇ ਮਾਹੌਲ ਵਿੱਚ ਕੋਈ ਇਹੋ ਜਿਹਾ ਨੁਕਤਾ ਨਹੀਂ ਜਿਹਦੇ ਉੱਤੇ ਸਿੱਖ ਇੱਕ ਸੁਰ, ਇੱਕ ਜੁੱਟ ਤੇ ਇੱਕ ਮੁੱਠ ਰਹਿਣ। ਚੇਤੇ ਕਰੋ 18ਵੀਂ ਸਦੀ ਤੱਕ ਜਦੋਂ ਤਿੱਕਰ ਸਿੱਖ ਆਪਣੀਆਂ 6 ਰਿਆਸਤਾਂ ਲਈ ਲੜ ਰਹੇ ਸੀ, ਉਦੋਂ ਤਿੱਕਰ ਸਾਰੀ ਕੌਮ ਜਿਹਨੂੰ ਦੁਸ਼ਮਣ ਮੰਨਦੀ ਸੀ, ਸਾਰੀ ਕੌਮ ਹੀ ਦੁਸ਼ਮਣ ਮੰਨਦੀ ਸੀ। ਜਿਹੜਾ ਤੁਹਾਡਾ ਨਾਇਕ ਆ ਉਹ ਸਾਰਿਆਂ ਦਾ ਸਾਂਝਾ, ਜੇ ਖਲਨਾਇਕ ਆ ਉਹ ਸਾਰਿਆਂ ਦਾ ਸਾਂਝਾ, ਦੁੱਖ ਵੀ ਸਾਂਝੇ ਸੁੱਖ ਵੀ ਸਾਂਝੇ। ਜਦੋਂ ਕਿਤੇ ਕੌਮ ਨੂੰ ਮਾਰ ਪਈ ਆ, ਵੱਡੇ ਘੱਲੂਘਾਰੇ ਛੋਟੇ ਘੱਲੂਘਾਰੇ ਮੁੱਕ, ਜਾਂ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਬੜਾ ਕਤਲੇਆਮ ਹੋਇਆ ਜਦੋਂ ਫਰਸ਼ੀਅਰ ਬਾਦਸ਼ਾਹ ਨੇ ਜ਼ੁਲਮ ਕੀਤਾ, ਤਾਂ ਉਸ ਦੁੱਖ ਦਾ ਅਹਿਸਾਸ ਪੂਰੀ ਕੌਮ ਨੂੰ ਇੱਕੋ ਜਿਹਾ ਹੋਇਆ। ਤੇ ਜਦੋਂ ਆਪਾਂ ਲਾਹੌਰ ਫਤਿਹ ਕੀਤਾ, ਜਦੋਂ ਆਪਾਂ ਦਿੱਲੀ ਦੇ ਕਿਲੇ ਤੇ ਲਾਲ ਕਿਲੇ ਤੇ ਝੰਡੇ ਚਲਾਏ, ਜਾਂ ਜਿੱਥੇ ਜਿੱਥੇ ਸਾਡੀ ਫਤਿਹ ਹੋਈ, ਉਦੋਂ ਉਸ ਜਿੱਤ ਦਾ ਸਰੂਰ ਵੀ ਸਾਡਾ ਸਾਂਝਾ ਸੀ। ਤੇ 1947 ਤੋਂ ਬਾਅਦ ਜਿਹੜਾ ਆਪਾਂ ਗਵਾਇਆ, ਉਹ ਇਹ ਇੱਕ ਜੁੱਟਤਾ ਤੇ ਇੱਕ ਮੁੱਠਤਾ ਗਵਾਈ। ਅੱਜ ਇਹੋ ਜਿਹਾ ਮਾਹੌਲ ਹੈ ਕਿ ਜੇਕਰ ਇੱਕ ਸਿੱਖ ਕਵੇ ਖਾਲਿਸਤਾਨ, ਤਾਂ ਸਿੱਖਾਂ ਦੇ ਵਿੱਚੋਂ ਹੀ ਕੇਸਾਧਾਰੀ ਹਿੰਦੂਆਂ ਵਰਗੇ ਨਿਕਲ ਆਉਂਦੇ ਆ ਕਿ ਜੀ ਖਾਲਿਸਤਾਨ ਤਾਂ ਗਲਤ ਆ ਜੀ, ਖਾਲਿਸਤਾਨ ਇੰਜ ਆ ਤੇ ਖਾਲਿਸਤਾਨ ਉਂਝ। ਜੇ ਕੋਈ ਕਵੇ ਵੀ ਖਾਲਸੇ ਦੀ ਚੜ੍ਹਦੀ ਕਲਾ ਹੋਣੀ ਚਾਹੀਦੀ ਆ, ਫਿਰ ਉਹ ਕਹਿੰਦੇ ਆ ਜੀ ਤੁਸੀਂ ਤਾਂ ਫਿਰ ਇਹ ਕਹਿੰਦੇ ਹੋ ਨਾ ਕਿ ਹਰੇਕ ਸਿੱਖ 5 ਕਕਾਰਾਂ ਦਾ ਧਾਰਨੀ ਹੋਵੇ, ਨਿਤਨੇਮੀ ਹੋਵੇ। ਫਿਰ ਜਿਹੜੇ ਸਿੱਖਾਂ ਦੇ ਮੁੰਡੇ ਅੱਜ ਕੱਲ ਮਾਡਰਨ ਹੋ ਗਏ ਆ, ਮੂੰਹ ਸਿਰ ਮੁੰਨੀ ਫਿਰਦੇ ਆ, ਉਹ ਵੀ ਤਾਂ ਜੀ ਬਰਾਬਰ ਦੇ ਸਿੱਖ ਨੇ। ਉਹਨਾਂ ਦਾ ਦਸਬੰਧ, ਉਹਨਾਂ ਦਾ ਗੁਰੂ ਦੀ ਗੋਲਕ 'ਚ ਪਾਇਆ ਹੋਇਆ ਪੈਸਾ ਤਾਂ ਤੁਸੀਂ ਬੜਾ ਚਾਅ ਨਾਲ ਲੈਂਦੇ ਹੋ। ਮਤਲਬ ਕਿ ਉਹ ਇਹ ਕਹਿ ਰਹੇ ਨੇ ਕਿ ਸਿੱਖੀ ਤੋਂ ਦੂਰ ਜਾ ਰਹੇ ਸਿੱਖ ਜਿਹੜੇ ਆ, ਜਾਂ ਕੇਸਾਧਾਰੀ ਹਿੰਦੂ ਆ, ਉਹ ਵੀ ਬਰਾਬਰ ਦੇ ਸਿੱਖ ਨੇ, ਉਨੇ ਪਿਆਰੇ ਸਿੱਖ ਨੇ ਜਿੰਨੇ ਪਿਆਰੇ ਸਿੱਖਾਂ ਬਾਰੇ ਕਲਗੀਧਰ ਸ਼ਹਿਨਸ਼ਾਹ ਦਾ ਸੀ ਕਿ ਰਹਿਤ ਪਿਆਰੀ ਮੁਝਕੋ। ਮਤਲਬ ਰਹਿਤੀਏ ਸਿੱਖ ਤੇ ਕਰਹਿਤੀਏ ਸਿੱਖ ਇੱਕ ਬਰਾਬਰ ਮੰਨੋ, ਇਸ ਤਰੀਕੇ ਦੀ ਗੱਲ। ਤੇ ਜੇਕਰ ਕੋਈ ਕਹਿ ਬੈਠੇ ਕਿ ਮਰਿਆਦਾ ਅਨੁਸਾਰ ਸਾਨੂੰ ਹਿੰਦੂ ਦੇਵੀ ਦੇਵਤਿਆਂ ਤੋਂ, ਬ੍ਰਾਹਮਣਵਾਦੀ ਕਰਮ ਕਾਂਡਾਂ ਤੋਂ ਬਚਣਾ ਚਾਹੀਦਾ, ਕਹਿੰਦੇ ਇਹ ਤਾਂ ਕੱਟੜਵਾਦ ਆ। ਮਤਲਬ ਕਿ ਸਿੱਖ ਆਪਦੇ ਧਰਮ ਨੂੰ ਤਿਆਗਣ। ਹਰ ਉਹ ਕੁੱਤਾ ਕੰਮ ਜਿਹੜਾ ਗੁਰੂ ਸਾਹਿਬਾਨ ਨੇ ਮਨਾ ਕੀਤਾ, ਸਿੱਖ ਫਲਸਫੇ ਨੇ ਮਨਾ ਕੀਤਾ, ਉਹ ਕਰਨ, ਫੇਰ ਬੜੇ ਵਧੀਆ। ਸੋ ਵਧੀਆ ਸਿੱਖ ਬਣੋ ਕਹਿੰਦੇ। ਹੁਣ ਜਿਹੜੇ ਲੋਕ ਸਿੱਖ ਫਲਸਫੇ ਦੀ ਰਵਾਇਤ ਨਾਲ, ਪਰੰਪਰਾ ਨਾਲ, ਮਰਿਆਦਾ ਨਾਲ ਖੜੇ ਰਹਿਣਾ ਚਾਹੁੰਦੇ ਆ, ਉਹਨਾਂ ਨੂੰ ਗਲਤ ਦੱਸਣ ਲਈ ਇੰਡੀਅਨ ਸਟੇਟ ਦੀ ਪੜ੍ਹਾਈ, ਜਿਹੜਾ ਉਹਨਾਂ ਦੇ ਤੋਤੇ ਬਣੇ ਹੋਏ ਨੇ, ਉਹ ਕਹਿੰਦੇ ਆ ਤੁਸੀਂ ਕੱਟੜਵਾਦੀ, ਕੱਟੜਪੰਥੀ। ਸੋ ਇਹੋ ਜਿਹੇ ਮਾਹੌਲ ਦੇ ਵਿੱਚ ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਇੱਕ ਪਾਸੇ ਹਿੰਦੂ ਹੈ ਜਿਹੜਾ ਮੁਕੰਮਲ ਤੌਰ ਤੇ ਯੂਨੀਫਿਕੇਸ਼ਨ ਵਾਲੇ ਪਾਸੇ ਨੂੰ ਇੱਕ ਰੂਪ ਆਪਦੇ ਆਪ ਨੂੰ ਦੇਣ ਲਈ ਕਿਵੇਂ ਯਤਨਸ਼ੀਲ ਆ। ਇੱਕ ਦੇਸ਼ ਇੱਕ ਚੋਣ ਵਾਲੀ ਗੱਲ ਵੀ ਉਵੇਂ ਹੀ ਆ। ਉਹ ਕਹਿੰਦੇ ਆ ਵੀ ਅਸੀਂ ਇਸ ਮੁਲਕ ਨੂੰ ਹਿੰਦੂ ਰਾਸ਼ਟਰ ਬਣਾਉਣਾ, ਤੇ ਅਸੀਂ ਆਪਦੀ ਹਰ ਚੀਜ਼ ਜਿਹੜੀ ਆ ਉਹ ਛੱਡ ਰਹੇ। ਸਾਡੀ ਕੌਮ ਨੂੰ ਤਾਂ ਅਯਾਸ਼ੀਆਂ ਤੇ ਬਦਮਾਸ਼ੀਆਂ ਦੇ ਰਾਹ ਤੋਰ ਰਹੇ ਨੇ। ਰੌਲਾ ਚੱਲ ਰਿਹਾ ਨਾ ਕੁੜੀ ਦੇ ਕਤਲ ਤੋਂ ਬਾਅਦ ਜਿਹੜਾ ਮਾਹੌਲ ਬਣਿਆ, ਇੱਕ ਦੀਪਕਾ ਲੂਥਰਾ ਕੋਈ, ਉਹਨੂੰ ਕਹਿੰਦੇ ਬੜੀ ਸਿਕਿਉਰਿਟੀ ਮਿਲ ਗਈ। ਸਭ ਤੋਂ ਬੁਰੀ ਹਾਲਤ ਤਾਂ ਉਹਨਾਂ ਪੁਲਿਸ ਮੁਲਾਜ਼ਮਾਂ ਦੀ ਹੋਣੀ ਆ ਜਿਹੜੇ ਘਰੇ ਜਾ ਕੇ ਜਦੋਂ ਦੱਸਣਗੇ ਵੀ ਕਿਹੋ ਜੀ VIP ਡਿਊਟੀ ਕਰ ਰਹੇ ਆ। ਸੋ ਇਸ ਮੁਲਕ ਦੇ ਵਿੱਚ ਜਿਹੜਾ ਤਾਂ ਵਿਚਾਰ ਦੇ ਉਲਟ ਡਟਿਆ ਹੋਇਆ, ਉਹਦੇ ਟੱਬਰ ਨੂੰ ਚੱਕੀ ਫਿਰਦੇ ਆ, ਪਰ ਜਿਹੜੇ ਕਹਿੰਦੇ ਆ ਵੀ ਅਸੀਂ ਗੰਦ ਪਾਉਣਾ, ਉਹਨਾਂ ਨੂੰ ਸਿਕਿਉਰਟੀਆਂ ਮਿਲ ਰਹੀਆਂ ਨੇ। ਸੋ ਇਹੋ ਜਿਹੇ ਦੇਸ਼ ਵਿੱਚ, ਇਹੋ ਜਿਹੇ ਮਾਹੌਲ ਵਿੱਚ ਜਦੋਂ ਸਾਰੇ ਪਾਸੇ ਵਿਰੋਧ ਤੇ ਤਕਲੀਫ, ਦੁੱਖ, ਪੈਰ ਪੈਰ ਤੇ ਧੋਖੇ ਸਿੱਖਾਂ ਨੂੰ ਹੋ ਰਹੇ ਹੋਣ, ਇਹੋ ਜਿਹੇ ਮਾਹੌਲ ਦੇ ਵਿੱਚ ਜੇ ਸਾਡੀ ਕੌਮ ਨੇ ਸਹੀ ਲੀਡਰਸ਼ਿਪ ਦੀ ਪਰਖ ਨਾ ਕੀਤੀ, ਪਛਾਣ ਨਾ ਕੀਤੀ, ਤੇ ਉਹਨਾਂ ਨੂੰ ਲੀਡਰ ਮੰਨ ਲਿਆ ਜਿਹੜੇ ਭਾਰਤ ਮਾਤਾ ਕੀ ਜੈ ਕਹਿ ਕੇ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣ ਵਾਲੇ ਪ੍ਰੋਜੈਕਟ ਦਾ ਹਿੱਸਾ ਬਣੇ ਹੋਏ ਨੇ, ਤਾਂ ਬਹੁਤ ਖਤਾ ਖਾਵਾਂਗੇ। ਪਰ ਸਾਨੂੰ ਯਕੀਨ ਆ, ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ, ਸਾਡੀ ਕੌਮ ਤੇ ਯਕੀਨ ਆ ਕਿ ਇਹ ਕਦਾਚਿਤ ਨਹੀਂ ਵਾਪਰੇਗਾ।
ਖਾਲਸਾ ਹਮੇਸ਼ਾ ਚੜ੍ਹਦੀ ਕਲਾ 'ਚ ਰਹੇਗਾ। ਖਾਲਸਾ ਆਪਦੇ ਸਿਧਾਂਤ ਅਤੇ ਅਸੂਲ ਤੇ ਪਹਿਰਾ ਦੇਵੇਗਾ। ਖਾਲਸਾ ਮਰਿਆਦਾ 'ਚ ਡਟਿਆ ਰਹੇਗਾ ਤੇ ਖਾਲਿਸਤਾਨ ਵੱਲ ਵਧੇਗਾ। ਤੇ ਉਹ ਦਿਨ ਆਏਗਾ ਜਦੋਂ UNO ਦੇ ਵਿੱਚ ਖਾਲਿਸਤਾਨ ਦਾ ਝੰਡਾ ਝੂਲੇਗਾ। ਉਸ ਦਿਨ ਦੀ ਉਡੀਕ ਵਿੱਚ ਤੇ ਆਸ ਵਿੱਚ ਫਤਿਹ ਅਰਜ ਕਰਦਾ ਦੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।